ਪੰਜਾਬੀ ਰੇਡੀਓ ਦੇ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੁਝ ਕੁ ਖਬਰਾਂ ਕਵਰ ਕਰਾਂਗੇ। ਕੀ ਹੋ ਰਿਹਾ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ, ਕੀ ਉਥਲ ਪੁਥਲ ਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਗੁਰਦੀਪ ਸਿੰਘ ਬਿਰਦੀ, ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਬਹਾਦਰ ਸਿੰਘ ਗਿੱਲ, ਪੌਲਰ, ਸੁਖਵਿੰਦਰ ਸਿੰਘ, ਜਸਵੀਰ ਕੌਰ, ਫਰੀਮੌਂਟ, ਗੁਰਦਾਵਰ ਸਿੰਘ, ਮਨਜੀਤ ਕੌਰ, ਜੁਬਾ ਸਿਟੀ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ। ਫੋਨ ਨੰਬਰ 4082725200। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzaTwist.com। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਛਾ ਜੀ, ਪਹਿਲੀ ਗੱਲ ਕਰਦੇ ਹਾਂ ਕਰਤਾਰਪੁਰ ਦੇ ਲਾਂਘੇ ਦੀ, ਜਿੱਥੇ ਅੱਖਾਂ ਟਿਕੀਆਂ ਹੋਈਆਂ ਸਾਰਿਆਂ ਦੀਆਂ। ਤੇ ਜਿਹੜੀ ਲਾਂਘੇ ਦੇ ਸੰਬੰਧੀ ਅਗਲੀ ਮੀਟਿੰਗ ਆ ਉਹ ਅਗਲੇ ਮਹੀਨੇ ਦੇ ਵਿੱਚ ਹੀ ਹੋਊਗੀ। ਬਿਲਕੁਲ ਜੀ, ਜਿਹੜੀ ਇਹ ਐਕਚੁਅਲੀ ਅੱਤਵਾਦੀ ਹਮਲਾ ਜਿਹੜਾ ਹੋਇਆ ਸੀ ਪੁਲਵਾਮਾ ਦੇ ਵਿੱਚ, ਤੇ ਉਸ ਤੋਂ ਬਾਅਦ ਜਿਹੜੇ ਟੈਂਸ ਵਾਲੇ ਜਿਹੜੇ ਹਾਲਾਤ ਪੈਦਾ ਹੋਏ ਦੋਨਾਂ ਮੁਲਕਾਂ ਦੇ ਵਿੱਚ, ਉਹਦੇ 'ਚ ਤੁਸੀਂ ਇਹ ਕਹਿ ਲਓ ਕਿ ਇਸ ਮੀਟਿੰਗ ਦੀ ਬਹੁਤ ਅਹਿਮੀਅਤ ਹੈ। ਬੇਸ਼ੱਕ ਇਹਨੂੰ ਜਿਹੜਾ ਦੀ ਭਾਰਤ ਦਾ ਵਿਦੇਸ਼ ਮੰਤਰਾਲਾ ਉਹ ਇਹ ਕਹਿੰਦਾ ਕਿ ਮੁਲਾਕਾਤ ਸਿਰਫ ਲੋਕਾਂ ਦੀ ਸ਼ਰਧਾ ਤੇ ਸੁਵਿਧਾ ਦੇ ਨਾਲ ਜੁੜੇ ਮੁੱਦੇ ਦੇ ਵਾਸਤੇ ਜਿਹੜੀ ਆ ਉਹ ਹੋਈ ਆ। ਇਹਨੂੰ ਦਵੱਲੀ ਵਾਰਤਾ ਦੀ ਸ਼ੁਰੂਆਤ ਨਹੀਂ ਕਿਹਾ ਜਾ ਸਕਦਾ, ਇਹ ਵਿਦੇਸ਼ ਮੰਤਰਾਲੇ ਦੇ ਵੱਲੋਂ ਆਇਆ। ਖੈਰ, ਇਹ ਬਿਆਨ ਟੈਕਨੀਕਲ ਹੋ ਸਕਦਾ, ਤੁਸੀਂ ਉਹਨੂੰ ਜਿਵੇਂ ਮਰਜ਼ੀ ਜਿਹੜਾ ਦੀ ਉਹ ਲੈ ਲਓ, ਪਰ ਇੰਨਾ ਜ਼ਰੂਰ ਹੈ ਕਿ ਇਹ ਜਿਹੜੀ ਮੁਲਾਕਾਤ ਹੋਈ ਆ ਦੋਨਾਂ ਅਫਸਰਾਂ ਦੇ ਵਿਚਾਲੇ, ਇਹ ਕਿਤੇ ਨਾ ਕਿਤੇ ਟੈਨਸ਼ਨ ਜਿਹੜੀ ਆ ਦੀ ਉਹਨੂੰ ਘੱਟ ਕਰੂਗੀ। ਲੋਕਾਂ ਦੀ ਸ਼ਰਧਾ ਤੇ ਸੁਵਿਧਾ, ਇਹਦੇ ਵਿੱਚ ਜਿਹੜੇ ਲਫ਼ਜ਼ ਵਰਤੇ ਗਏ ਆ, ਉਹ ਕਿਤੇ ਵੀ ਲੋਕਾਂ ਦੀ ਸ਼ਰਧਾ ਤੇ ਲੋਕਾਂ ਦੀ ਸੁਵਿਧਾ ਜਿਹੜੀ ਆ ਉਹ ਜੰਗ ਦੇ ਨਾਲ ਨਹੀਂ ਹੈ। ਇਹ ਗੱਲ ਦੋਨਾਂ ਮੁਲਕਾਂ ਨੂੰ ਚੰਗੀ ਤਰ੍ਹਾਂ ਜਿਹੜਾ ਦੀ ਉਹ ਪਤਾ ਹੈ। 5 ਘੰਟੇ ਤੱਕ ਚੱਲੀ ਇਹ ਜਿਹੜੀ ਮੀਟਿੰਗ ਹੈ, ਇਹਦੇ ਵਿੱਚ ਕਿਉਂਕਿ ਜਿਹੜੇ ਪ੍ਰਸਤਾਵ ਰੱਖੇ ਗਏ ਆ ਭਾਰਤ ਵਾਲੀ ਸਾਈਡ ਤੋਂ, ਉਹਦੇ ਜਵਾਬ ਜਿਹੜੇ ਆ ਜੀ ਉਹ ਪਾਕਿਸਤਾਨ ਨੇ ਉਧਰ ਸਰਕਾਰ ਦੇ ਨਾਲ ਗੱਲ ਕਰਕੇ 2 ਤਰੀਕ ਨੂੰ ਦੇਣੇ ਆ। 2 ਅਪ੍ਰੈਲ ਨੂੰ ਜਿਹੜੀ ਇਹ ਮੀਟਿੰਗ ਆ ਇਹ ਅਗਲੀ ਜਿਹੜੀ ਉਹ ਹੋਊਗੀ। ਜਿਹੜੇ ਪ੍ਰਸਤਾਵ ਆ ਜੀ ਉਹਦੇ ਵਿੱਚ ਅਹਿਮ ਜਿਹੜੀਆਂ ਕੁਝ ਗੱਲਾਂ ਨੇ, ਉਹ ਇੱਕ ਤਾਂ ਹੈ ਜੀ ਕਿ ਭਾਰਤ ਨੇ ਕਿਹਾ ਕਿ ਪਹਿਲਾਂ ਸ਼ੁਰੂਆਤੀ ਦੌਰ ਦੇ ਵਿੱਚ 5000 ਸ਼ਰਧਾਲੂ ਜਿਹੜੇ ਆ ਜੀ ਉਹ ਰੋਜ਼ ਜਾਣੇ ਚਾਹੀਦੇ ਆ। ਕੋਰੀਡੋਰ ਜਿਹੜਾ ਜੀ ਉਹ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਜਿਹੜਾ ਜੀ ਉਹ ਖੁੱਲ੍ਹਾ ਰੱਖਿਆ ਜਾਵੇ। ਔਰ ਇਹ ਵੀ ਕਿਹਾ ਕਿ ਖਾਸ ਮੌਕਿਆਂ ਦੇ ਉੱਤੇ, ਜਦੋਂ ਕੋਈ ਗੁਰਪੁਰਬ ਹੈ, ਦਿਨ ਤਿਉਹਾਰ ਜਿਹੜਾ ਜੀ ਉਹ ਹੈਗਾ, ਉਦੋਂ ਇਹ ਸ਼ਰਧਾਲੂ ਜਿਹੜੇ ਆ ਉਹ 15000 ਜਿਹੜੇ ਉਹ ਜਾ ਸਕਣ, ਅਜਿਹਾ ਜਿਹੜਾ ਜੀ ਉਹ ਕਿਹਾ ਗਿਆ। ਇਹ ਵੀ ਕਿਹਾ ਗਿਆ ਜੀ ਕਿ ਪਾਕਿਸਤਾਨ ਨੇ ਜਿਹੜਾ ਇਹਦੇ ਵਿੱਚ ਦਿੱਤਾ ਕਿ ਪਾਕਿਸਤਾਨ ਫ੍ਰੀ ਜਿਹੜੀਆਂ ਬੱਸਾਂ ਆ ਉਹ ਚਲਾਊਗਾ, ਉਹਦੀ ਕੋਈ ਟਿਕਟ ਜਿਹੜੀ ਆ ਉਹ ਨਹੀਂ ਦੇਣੀ ਪਊਗੀ। ਇਸ ਸਾਈਡ ਤੋਂ ਉਹ ਜਿਹੜਾ ਜੀ ਆਪਣੀ ਵਾਲੀ ਸਾਈਡ ਦੇ ਉੱਤੇ ਜਿਹੜਾ 4.5 ਕਿਲੋਮੀਟਰ ਦਾ ਪੈਂਡਾ, ਉਹਦੇ ਉੱਤੇ ਉਹ ਬੱਸ ਜਿਹੜੀ ਉਹਨਾਂ ਨੂੰ ਲੈ ਕੇ ਜਾਊਗੀ। ਭਾਰਤ ਨੇ ਇਹ ਵੀ ਸੁਝਾਅ ਇਹਦੇ ਵਿੱਚ ਰੱਖਿਆ ਕਿ ਬੱਸ ਠੀਕ ਹੈ ਜੀ, ਪਰ ਜੇ ਕੋਈ ਪੈਦਲ ਜਾਣਾ ਚਾਹੁੰਦਾ ਤੇ ਉਹਨੂੰ ਇਹ ਆਪਸ਼ਨ ਹੋਣੀ ਚਾਹੀਦੀ ਹੈ ਕਿ ਉਹ ਪੈਦਲ ਜਾਂ ਇੱਕ ਜਿਹੜੇ ਜਿਵੇਂ ਆਸਥਾ ਵਾਲੇ ਲੋਕ ਨੇ ਉਹ ਨੰਗੇ ਪੈਰੀ ਕੋਈ ਜਿਹੜਾ ਜੀ ਉਹ ਜਾਣਾ ਚਾਹੁੰਦਾ, ਉਹਨੂੰ ਵੀ ਇਹਦੀ ਜਿਹੜੀ ਉਹ ਸਹੂਲਤ ਮਿਲੇ। ਇਹ ਜਿਹੜੀ ਇਹਦੇ ਵਿੱਚ ਗੱਲ ਰੱਖੀ ਗਈ। ਔਰ ਸਭ ਤੋਂ ਅਹਿਮ ਗੱਲ ਜਿਹੜੀ ਉਹ ਇਹ ਕਿ ਵੀਜ਼ਾ ਰਹਿਤ ਹੋਵੇ ਇਹ ਜਿਹੜੀ ਹੈ ਜੀ ਯਾਤਰਾ। ਇਹਦੇ ਵਿੱਚ ਵੀਜ਼ਾ ਨਾ ਹੋਵੇ, ਜਿਹੜਾ ਪਛਾਣ ਪੱਤਰ ਆ ਉਹ ਵੇਖ ਕੇ ਕੋਈ ਜਿਹੜਾ ਜੀ ਉਹ ਜਾ ਸਕੇ। ਪਾਕਿਸਤਾਨ ਨੇ ਪਹਿਲਾਂ 500 ਰੁਪਈਆ ਫੀਸ ਦੀ ਗੱਲ ਜਿਹੜੀ ਉਹ ਕਹੀ ਸੀਗੀ, ਪਰ ਇਹ ਕਿਹਾ ਗਿਆ ਭਾਰਤ ਦੇ ਵੱਲੋਂ ਕਿ ਇਹਨੂੰ ਫ੍ਰੀ ਜਿਹੜਾ ਉਹ ਕੀਤਾ ਜਾਵੇ। ਵੀਜ਼ਾ ਪਾਸਪੋਰਟ ਦੀ ਜਿਹੜੀ ਸ਼ਰਤ ਹੈ ਉਹ ਹਟਾ ਦਿੱਤੀ ਜਾਵੇ। ਔਰ ਉਮੀਦ ਹੈ 2 ਅਪ੍ਰੈਲ ਨੂੰ ਇਹ ਜਿਹੜੀਆਂ ਸ਼ਰਤਾਂ ਰੱਖੀਆਂ ਨੇ ਉਸ ਦਿਨ ਜਿਹੜਾ ਇਹਦੇ ਉੱਤੇ ਸਹੀ ਪੈ ਜਾਣ ਦੇ ਜਿਹੜਾ ਜੀ ਉਹ ਆਸਾਰ ਨੇ। ਕੁਛ ਜਿਹੜੀਆਂ ਦੀ ਅੜਚਨ ਜਿਹੜੀਆਂ ਆ ਸਕਦੀਆਂ ਨੇ, ਪਰ ਅੜਚਨ ਏਡੀਆਂ ਵੱਡੀਆਂ ਨਹੀਂ ਗੀਆਂ ਜਿਹੜੀਆਂ ਕਿ ਸੋਲਵ ਨਾ ਕੀਤੀਆਂ ਜਾ ਸਕਣ। ਸੋ ਸਮੁੱਚੀ ਦੁਨੀਆ ਦੇ ਵਿੱਚ ਬੈਠਿਆ ਗੁਰੂ ਨਾਨਕ ਨਾਮ ਲੇਵਾ ਜਿਹੜਾ ਨੇ ਜੀ ਸੰਗਤ ਹੈ, ਲੋਕ ਨੇ ਜਿਹੜੇ, ਉਹਨਾਂ ਦੇ ਵਾਸਤੇ ਇਹ ਜਿਹੜੀ ਜੀ ਤਸੱਲੀ ਦੇਣ ਵਾਲੀ ਗੱਲ ਹੈ। ਜਿਹੜੇ ਪਿਛਲੇ ਦਿਨਾਂ ਤੋਂ ਇਸ ਗੱਲ ਨੂੰ ਲੈ ਕੇ ਬਹੁਤ ਵਰਿਡ ਸਨ ਕਿ ਦੋਨਾਂ ਮੁਲਕਾਂ ਦੇ ਵਿਚਾਲੇ ਸ਼ੁਰੂ ਹੋਏ ਟਕਰਾਓ ਦਾ ਕੀ ਅਸਰ ਜਿਹੜਾ ਜੀ ਉਹ ਕਰਤਾਰਪੁਰ ਕੋਰੀਡੋਰ, ਕਰਤਾਰਪੁਰ ਲਾਂਘੇ ਦੇ ਉੱਤੇ ਤਾਂ ਨਹੀਂ ਪਊਗਾ ਜੀ। ਤੋ ਇਹ ਅਸਰ ਪੈਣ ਦੇ ਕੋਈ ਆਸਾਰ ਜਿਹੜੇ ਉਹ ਨਹੀਂ ਦਿਸ ਰਹੇ, ਬਲਕਿ ਇਹ ਕਿਹਾ ਜਾ ਸਕਦਾ ਕਿ ਇਹ ਲਾਂਘਾ ਜਿਹੜਾ ਜੀ ਆਉਂਦੇ ਦਿਨਾਂ ਦੇ ਦੌਰਾਨ ਸ਼ਾਇਦ ਜਿਹੜਾ ਜੀ ਇਹ ਜੰਗ ਨਾ ਹੋਣ ਦਾ ਇੱਕ ਸਿੰਬਲ ਬਣ ਗਈ।
ਬਿਲਕੁਲ ਜੀ, ਜੰਗ ਹੋਣੀ ਵੀ ਨਹੀਂ ਚਾਹੀਦੀ। ਤੇ ਅੱਗੇ ਰਫਾਲ ਕੇਸ ਕਾਫੀ ਟਾਈਮ ਤੋਂ ਇਹ ਚੱਲ ਰਿਹਾ, ਇਸ ਦੀ ਸੁਣਵਾਈ ਵੀ ਚੱਲ ਰਹੀ ਆ। ਇਸ ਦੇ ਸੰਬੰਧੀ ਫੈਸਲਾ ਰਾਖਵਾਂ। ਬਿਲਕੁਲ ਜੀ, ਜਿਹੜੀ ਸੁਪਰੀਮ ਕੋਰਟ ਹੈ ਉਹਨੇ ਇਹ ਫੈਸਲਾ ਰਾਖਵਾਂ ਜਿਹੜਾ ਦੀ ਉਹ ਰੱਖ ਲਿਆ ਰਫਾਲ ਜੈਟ ਖਰੀਦ ਵਾਲੇ ਜਿਹੜਾ ਦੀ ਉਹ ਮਾਮਲੇ ਦੇ ਵਿੱਚ। ਜਿਹੜੇ ਜਸਟਿਸ ਨੇ ਜੀ, ਚੀਫ ਜਸਟਿਸ ਰੰਜਨ ਗੋਗੋਈ ਹੋਰਾਂ ਦੀ ਅਗਵਾਈ ਵਾਲੇ ਬੈਂਚ ਨੇ ਕੇਂਦਰ ਸਰਕਾਰ ਦੇ ਵੱਲੋਂ ਉਠਾਏ ਮੁੱਢਲੇ ਇਤਰਾਜ਼ਾਂ ਤੇ ਸੁਣਵਾਈ ਜਿਹੜੀ ਹੈ ਜੀ ਉਹ ਸਮੇਟ ਲਈ ਆ। ਔਰ ਇਸ ਮਾਮਲੇ ਦੇ ਵਿੱਚ ਰਿਵਿਊ ਪਟੀਸ਼ਨ ਦਾਖਲ ਕਰਨ ਵਾਲੇ ਪਟੀਸ਼ਨਰ ਜਿਹੜੇ ਨੇ ਉਹਦੇ ਜਿਹੜੇ ਦਸਤਾਵੇਜ਼ਾਂ ਨੂੰ ਕੇਸ ਦਾ ਆਧਾਰ ਜਿਹੜਾ ਜੀ ਉਹ ਬਣਾ ਸਕਦੇ ਨੇ, ਨਹੀਂ ਜਿਹੜਾ ਜੀ ਉਹ ਬਣਾ ਸਕਦੇ। ਇਹਦੇ ਉੱਤੇ ਜਿਹੜਾ ਜੀ ਉਹ ਫੈਸਲਾ ਜਲਦੀ ਆਊਗਾ। ਜਿਹੜੇ ਸੁਣਨ ਵਾਲੇ ਨੇ, ਮੈਂ ਉਹਨਾਂ ਦੇ ਵਾਸਤੇ ਕੁਛ ਜਿਹੜੇ ਜੀ ਇੰਟਰਸਟਿੰਗ ਜਿਹੜੇ ਸਵਾਲ ਨੇ ਉਹ ਜ਼ਰੂਰ ਸਾਂਝੇ ਕਰਨੇ ਚਾਹੁੰਦਾ ਕਿ ਕੀ ਸਵਾਲ ਸੀਗੇ ਤੇ ਕੀ ਜਵਾਬ ਜਿਹੜੇ ਆ ਜੀ ਉਹ ਵੱਖ-ਵੱਖ ਧਿਰਾਂ ਨੇ ਜਿਹੜਾ ਜੀ ਉਹ ਦਿੱਤੇ ਆ। ਜਿਹੜੇ ਵੇਣੂ ਗੋਪਾਲ ਜਿਹੜੇ CAG ਰਿਪੋਰਟ, ਉਹਨਾਂ ਨੇ ਇਹ ਕਿਹਾ ਕਿ CAG ਰਿਪੋਰਟ ਦਾਇਰ ਕਰਨ ਦੇ ਵਿੱਚ ਜਿਹੜੀ ਆ ਉਹ ਸਾਡੇ ਤੋਂ ਕੋਈ ਮਿਸਟੇਕ ਜਿਹੜੀ ਹੋਈ ਆ। ਰਿਪੋਰਟ ਦੇ ਵਿੱਚ 5 ਪੇਜ ਗਾਇਬ ਸੀ, ਇਹਨਾਂ ਨੂੰ ਰਿਕਾਰਡ ਦੇ ਉੱਤੇ ਲੈ ਲਿਆ ਜਾਵੇ। ਚੀਫ ਜਸਟਿਸ ਸਾਹਿਬ ਨੇ ਕਿਹਾ ਕਿ ਤੁਸੀਂ ਜਿਹੜੇ ਦਸਤਾਵੇਜ਼ ਨੇ ਉਹਨਾਂ ਦੇ ਉੱਤੇ ਵਿਸ਼ੇਸ਼ ਅਧਿਕਾਰ ਦਾ ਦਾਅਵਾ ਕਿਹੜੇ ਆਧਾਰ ਦੇ ਉੱਤੇ ਕੀਤਾ। ਜਿਹੜੇ ਜਸਟਿਸ ਕੌਲ ਸੀ ਉਹਨਾਂ ਨੇ ਪੁੱਛਿਆ ਕਿ ਜਿਹੜੇ ਦਸਤਾਵੇਜ਼ਾਂ ਦੇ ਉੱਤੇ ਵਿਸ਼ੇਸ਼ ਅਧਿਕਾਰ ਦਾ ਦਾਅਵਾ ਕੀਤਾ ਹੈ ਉਹ ਤਾਂ ਕੋਰਟ ਦੇ ਵਿੱਚ ਪੇਸ਼ ਕੀਤੇ ਜਾ ਚੁੱਕੇ ਨੇ। ਜਿਹੜੇ ਕੇ ਵੇਣੂ ਗੋਪਾਲ ਸੀ ਉਹਨਾਂ ਨੇ ਇਹ ਕਿਹਾ ਕਿ ਦਸਤਾਵੇਜ਼ ਚੋਰੀ ਕਰਕੇ ਪੇਸ਼ ਕੀਤੇ ਗਏ। ਇਹਦੇ ਤੇ ਜਸਟਿਸ ਜੋਸਫ ਜਿਹੜੇ ਇਸ ਬੈਂਚ ਦੇ ਇੱਕ ਜੱਜ ਨੇ, ਉਹਨਾਂ ਨੇ ਕਿਹਾ ਕਿ RTI ਕਾਨੂੰਨ ਪਾਸ ਹੋਣ ਤੋਂ ਬਾਅਦ ਜਿਹੜੀ ਸੂਚਨਾ ਜਗਤ ਦੇ ਵਿੱਚ ਪੂਰੀ ਕ੍ਰਾਂਤੀ ਆਈ ਆ। ਅਸੀਂ ਫੇਰ ਤੋਂ ਉਸ ਸਥਿਤੀ ਦੇ ਵਿੱਚ ਨਹੀਂ ਜਿਹੜਾ ਜੀ ਉਹ ਜਾਣਾ ਚਾਹੁੰਦੇ ਔਰ ਸੂਚਨਾਵਾਂ ਜਿਹੜੀਆਂ ਨੇ ਉਹ ਜਨਤਕ ਕਰਨ ਦੇ ਵਿੱਚ ਮੁਸ਼ਕਲ ਕੀ ਹੈ, ਇਹ ਉਹਨਾਂ ਨੇ ਉਲਟਾ ਸਵਾਲ ਕੀਤਾ। ਅਟਾਰਨੀ ਜਨਰਲ ਨੇ ਕਿਹਾ ਕਿ ਚੋਰੀ ਦੇ ਦਸਤਾਵੇਜ਼ ਦੇ ਵਿੱਚ ਰਫਾਲ ਦੀ ਕੀਮਤ ਦਰਜ ਹੈ, ਇਹਨੂੰ ਜਨਤਕ ਕਰਨਾ 2 ਦੇਸ਼ਾਂ ਦੇ ਵਿੱਚ ਹੋਏ ਸੌਦੇ ਦੀ ਸ਼ਰਤਾਂ ਦਾ ਉਲੰਘਣ ਹੈ। ML ਸ਼ਰਮਾ ਜਿਹੜੇ ਸੀ ਜੀ, ਉਹਨਾਂ ਨੇ ਇਹਦਾ ਸਵਾਲ ਦਾ ਜਵਾਬ ਤੇ ਅੱਗੇ ਸਵਾਲ ਕੀਤਾ ਕਿ ਕੀ ਇਹ ਜਿਹੜੇ ਦਸਤਾਵੇਜ਼ ਨੇ ਇਹ ਗੁਪਤ ਨੇ? ਜੇ ਗੁਪਤ ਨੇ ਤਾਂ ਸਰਕਾਰ ਨੇ ਅਜੇ ਤੱਕ ਕੇਸ ਕਿਉਂ ਨਹੀਂ ਦਰਜ ਕੀਤਾ ਕਿ ਇਹ ਜਿਹੜੇ ਜਿਨ੍ਹਾਂ ਨੇ ਰਿਵਿਊ ਪਟੀਸ਼ਨ ਪਾਈ ਆ ਉਹਨਾਂ ਕੋਲ ਕਿਵੇਂ ਆ ਗਏ? ਅਟਾਰਨੀ ਜਨਰਲ ਹੋਰਾਂ ਨੇ ਇਹਦੇ ਉੱਤੇ ਜਵਾਬ ਦਿੱਤਾ ਕਿ ਅਜੇ ਅੰਦਰੂਨੀ ਜਾਂਚ ਜਿਹੜੀ ਆ ਉਹ ਚੱਲ ਰਹੀ ਹੈ। ਫਿਰ ਇਹਦੇ ਵਿੱਚ ਜਿਹੜੇ ਜਸਟਿਸ ਜੋਸਫ ਫੇਰ ਉਹਨਾਂ ਨੇ ਦਖਲ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਕੀ ਅਦਾਲਤ ਸਰਕਾਰ ਦੇ ਵਿਸ਼ੇਸ਼ ਅਧਿਕਾਰ ਦੇ ਦਾਅਵਿਆਂ ਨੂੰ ਤੈਅ ਕਰਨ ਦੇ ਵਾਸਤੇ ਦਸਤਾਵੇਜ਼ਾਂ ਦੀ ਜਾਂਚ ਵੀ ਨਹੀਂ ਕਰ ਸਕਦੀ ਜੀ। ਅਟਾਰਨੀ ਜਨਰਲ ਨੇ ਕਿਹਾ ਕਿ ਫਰਾਂਸ ਸਰਕਾਰ ਨੇ ਰਫਾਲ ਦੀ ਕੀਮਤ ਨਾ ਦੱਸਣ ਦੀ ਸ਼ਰਤ ਰੱਖੀ ਸੀਗੀ। ਅਟਾਰਨੀ ਜਨਰਲ ਜਿਹੜੇ ਉਹਨਾਂ ਨੇ ਇਹ ਗੱਲ ਸੁਪਰੀਮ ਕੋਰਟ 'ਚ ਕਹੀ ਤਾਂ ਜਸਟਿਸ ਜੋਸਫ ਨੇ ਫਿਰ ਮੋੜਵਾਂ ਸਵਾਲ ਕੀਤਾ ਕਿ ਕੀ ਜਿਹੜਾ ਹਲਫਨਾਮਾ ਜਿਹੜਾ ਦੋਨਾਂ ਮੁਲਕਾਂ ਦੇ ਵਿਚਾਲੇ ਸਾਈਨ ਹੋਇਆ ਉਹਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਇਹ ਜਿਹੜੀ ਕੀਮਤ ਆ ਨਾ ਦੱਸੀ ਜਾਵੇ? ਤਾਂ ਅਟਾਰਨੀ ਜਨਰਲ ਨੇ ਕਿਹਾ ਨਹੀਂ, ਪਰ ਅਸੀਂ ਵਿਸ਼ੇਸ਼ ਅਧਿਕਾਰ ਦਾ ਦਾਅਵਾ ਕਰਦੇ ਹਾਂ। ਔਰ ਚੀਫ ਜਸਟਿਸ ਨੇ ਕਿਹਾ ਕਿ ਜਿਹੜੇ ਪਟੀਸ਼ਨ ਕਰਤਾ ਨੇ ਉਹ ਦੱਸਣ ਕਿ ਕੀ ਸਰਕਾਰ ਦੇ ਉਹ ਹਲਫਨਾਮੇ ਦੇ ਨਾਲ ਸਹਿਮਤ ਹੈ। ਤਾਂ ਪ੍ਰਸ਼ਾਂਤ ਭੂਸ਼ਣ ਜਿਹੜੇ ਮੇਨ ਇਹਨਾਂ ਦੇ ਵਿੱਚੋਂ ਰਿਵਿਊ ਪਟੀਸ਼ਨ ਜਿਨ੍ਹਾਂ ਨੇ ਪਾਈ ਹੈ ਉਹਨਾਂ ਨੇ ਕਿਹਾ ਕਿ ਨਹੀਂ, ਦਸਤਾਵੇਜ਼ ਪਹਿਲਾਂ ਪਬਲਿਕ ਡੋਮੇਨ ਦੇ ਵਿੱਚ ਹੈ, ਫਿਰ ਇਹ ਸੀਕ੍ਰੇਟ ਕਿਵੇਂ ਹੋ ਸਕਦੇ ਆ? ਇਹ ਸਾਰਾ ਕੁਝ ਦੋਸ਼ੀਆਂ ਨੂੰ ਬਚਾਉਣ ਦੇ ਵਾਸਤੇ ਜਿਹੜਾ ਜੀ ਉਹ ਕੀਤਾ ਜਾ ਰਿਹਾ। ਔਰ ਇਹ ਬਹਿਸ ਨੂੰ ਸਮੇਟਦਿਆਂ ਹੋਇਆ ਅਰੁਣ ਸ਼ੌਰੀ ਹੋਰਾਂ ਨੇ ਕਿਹਾ ਕਿ ਅਸੀਂ ਅਟਾਰਨੀ ਜਨਰਲ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਵੱਲੋਂ ਦਾਇਰ ਕੀਤੇ ਗਏ ਜਿਹੜੇ ਦਸਤਾਵੇਜ਼ ਨੇ ਉਹਨਾਂ ਨੂੰ ਅਸਲੀ ਹੋਣ ਦਾ ਪ੍ਰਮਾਣ ਜਿਹੜਾ ਜੀ ਉਹ ਦੇ ਦਿੱਤਾ ਹੈ। ਕਿਉਂਕਿ ਪਹਿਲਾਂ ਉਹ ਕਹਿੰਦੇ ਸੀ ਚੋਰੀ ਹੋਏ ਆ, ਮੁੜ ਕੇ ਇਸ ਗੱਲ ਤੋਂ ਜਿਹੜਾ ਜੀ ਉਹ ਭੱਜ ਗਏ। ਹੁਣ ਫੈਸਲਾ ਸੁਪਰੀਮ ਕੋਰਟ ਦੇ ਹੱਥ ਹੈ ਕਿ ਉਹ ਇਸ ਮਸਲੇ ਦੇ ਉੱਤੇ ਕੀ ਫੈਸਲਾ ਕਰਦਾ। ਇਹ ਕੁਝ ਇੰਟਰਸਟਿੰਗ ਜਿਹੜਾ ਜੀ ਉਹ ਪੁਆਇੰਟਸ ਹਨ ਜਿਹੜੇ ਸੁਪਰੀਮ ਕੋਰਟ ਦੀ ਬਹਿਸ ਦਾ ਕੱਲ ਪਾਰਟ ਬਣੀ। ਬਿਲਕੁਲ, ਤੇ ਕੁਛ ਨਾ ਕੁਛ ਤਾਂ ਚੋਰੀ ਹੈ ਜਿਹੜਾ ਇੰਨਾ ਕੁਛ ਹੋ ਰਿਹਾ। ਤੇ ਅੱਗੇ ਪਰਮਰਾਜ ਉਮਰਾ ਨੰਗਲ ਦੀ ਜੇ ਗੱਲ ਕਰੀਏ, ਕਾਫੀ ਦਿਨਾਂ ਤੋਂ ਸੁਰਖੀਆਂ ਦੇ ਵਿੱਚ ਨੇ ਜੀ। ਉਹਨਾਂ ਦਾ ਜਿਹੜਾ ਵਿਦਿਅਕ ਰਿਕਾਰਡ ਆ ਉਹ ਵੀ ਰਡਾਰ ਤੇ। ਪੰਜਾਬ ਪੁਲਿਸ ਦੇ ਜਿਹੜੇ ਮੁਅੱਤਲ ਕੀਤੇ ਇੰਸਪੈਕਟਰ ਜਨਰਲ ਪਰਮਰਾਜ ਸਿੰਘ ਉਮਰਾ ਨੰਗਲ, ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਜੀ ਉਹ ਵੱਧ ਸਕਦੀਆਂ ਨੇ। ਕੁਝ ਦਿਨ ਪਹਿਲਾਂ ਉਹਨਾਂ ਨੂੰ ਕੋਟਕਪੂਰਾ ਗੋਲੀਕਾਂਡ ਦੇ ਵਿੱਚ ਫਰੀਦਕੋਟ ਦੀ ਸੈਸ਼ਨ ਕੋਰਟ ਨੇ ਜ਼ਮਾਨਤ ਤੇ ਰਿਹਾ ਕੀਤਾ। ਕੋਟਕਪੂਰਾ ਤੇ ਬਹਿਬਲ ਕਲਾਂ ਕਾਂਡ ਦੀ ਪੜਤਾਲ ਕਰ ਰਹੀ SIT ਨੇ IG ਉਮਰਾ ਨੰਗਲ ਦੀ ਵਿਦਿਅਕ ਯੋਗਤਾ ਪਰਖਣ ਦੇ ਵਾਸਤੇ ਉਹਦੇ ਪੁਰਾਣੇ ਰਿਕਾਰਡ ਦੀ ਘੋਖ ਕਰਨੀ ਸ਼ੁਰੂ ਕੀਤੀ ਹੈ। ਇਹ ਕਿਹਾ ਜਾ ਰਿਹਾ ਕਿ ਉਮਰਾ ਨੰਗਲ ਹੋਰਾਂ ਦੇ ਜਿਹੜੇ ਵਿਦਿਅਕ
ਦਸਤਾਵੇਜ਼ ਨੇ, ਜਿਹੜੇ ਸਰਟੀਫਿਕੇਟ ਵਗੈਰਾ ਨੇ, ਉਹਦੇ ਵਿੱਚ ਕਈ ਖਾਮੀਆਂ ਨੇ ਔਰ ਇਹ ਮਾਮਲਾ ਪੰਜਾਬ ਦੇ ਗ੍ਰਹਿ ਵਿਭਾਗ ਦੇ ਧਿਆਨ ਦੇ ਵਿੱਚ ਸੀ। ਪਰ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਉੱਚੀ ਪਹੁੰਚ ਕਰਕੇ ਕਰੀਬ 15 ਸਾਲਾਂ ਤੋਂ ਇਹਨਾਂ ਖਾਮੀਆਂ ਦੇ ਉੱਤੇ ਪਰਦਾ ਜਿਹੜਾ ਜੀ ਉਹ ਪਿਆ ਰਿਹਾ। ਜਾਂਚ ਟੀਮ ਦੇ ਸੀਨੀਅਰ ਅਧਿਕਾਰੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਾ ਕੇ ਉਮਰਾ ਨੰਗਲ ਹੋਰਾਂ ਵਿਦਿਅਕ ਰਿਕਾਰਡ ਦੀ ਜਿਹੜੀ ਹੈ ਜੀ ਉਹ ਪੜਤਾਲ ਕੀਤੀ ਆ ਔਰ ਯੂਨੀਵਰਸਿਟੀ ਦੇ ਵਿੱਚੋਂ ਇਸ ਮੁਅੱਤਲ IG ਦੀ ਪੜ੍ਹਾਈ ਦੇ ਨਾਲ ਸੰਬੰਧਿਤ ਰਿਕਾਰਡ ਕਬਜ਼ੇ ਦੇ ਵਿੱਚ ਲਿਆ। IG ਉਮਰਾ ਨੰਗਲ ਹੋਰਾਂ ਦੀ ਜਿਹੜੀ ਵਿਦਿਅਕ ਯੋਗਤਾ ਉਹ ਵਿਵਾਦਾਂ ਦੇ ਵਿੱਚ ਘਿਰੀ ਰਹੀ ਆ। ਇਹ ਮਾਮਲਾ 2004 ਦੇ ਵਿੱਚ ਵੀ ਸਾਹਮਣੇ ਆਇਆ ਸੀ, ਜਦੋਂ ਉਹਨਾਂ ਨੂੰ EPS ਤੋਂ IPS ਵਜੋਂ ਤਰੱਕੀ ਦੀ ਗਈ ਸੀਗੀ। ਪਰਮਰਾਜ ਸਿੰਘ ਉਮਰਾ ਨੰਗਲ ਹੋਰਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗ੍ਰੈਜੂਏਸ਼ਨ ਕੀਤੀ ਸੀਗੀ ਤੇ ਉਹਨਾਂ ਨੇ ਯੂਨੀਵਰਸਿਟੀ ਦੇ ਜਿਹੜਾ ਲਾਅ ਡਿਪਾਰਟਮੈਂਟ ਹੈ ਉਹਦੇ ਵਿੱਚ ਕਾਨੂੰਨ ਦੀ ਪੜ੍ਹਾਈ ਲਈ ਦਾਖਲਾ ਵੀ ਲਿਆ ਸੀ, ਪਰ ਡਿਗਰੀ ਪੂਰੀ ਕਰਨ ਤੋਂ ਪਹਿਲਾਂ ਉਹ ਪੜ੍ਹਾਈ ਛੱਡ ਗਏ। ਬਾਅਦ ਦੇ ਵਿੱਚ ਪੰਜਾਬ ਸਰਕਾਰ ਨੇ ਉਹਨਾਂ ਨੂੰ ਤਰਸ ਦੇ ਆਧਾਰ ਦੇ ਉੱਤੇ ਪੰਜਾਬ ਪੁਲਿਸ ਦੇ ਵਿੱਚ DSP ਵਜੋਂ ਨਿਯੁਕਤੀ ਦਿੱਤੀ ਸੀ, ਕਿਉਂਕਿ ਉਹਨਾਂ ਦੇ ਪਿਤਾ ਨੂੰ ਜਿਹੜਾ ਸੀਗਾ ਜੀ ਉਹ ਮਾਰ ਦਿੱਤਾ ਗਿਆ ਸੀਗਾ। ਯੂਨੀਵਰਸਿਟੀ ਦੇ ਰਜਿਸਟਰਾਰ ਜਿਹੜੇ ਨੇ ਜੀ ਉਹਨੇ ਯੂਨੀਵਰਸਿਟੀ ਦਾ ਦੌਰਾ ਕੀਤੇ ਜਾਣ ਦੀ ਪੁਸ਼ਟੀ ਕੀਤੀ ਆ। ਜਾਂਚ ਟੀਮ ਨੇ ਯੂਨੀਵਰਸਿਟੀ ਤੋਂ ਜਿਹੜੀ ਜਾਣਕਾਰੀ ਮੰਗੀ ਸੀ ਉਹਨੇ ਕਿਹਾ ਕਿ ਉਹ ਮੁਹੱਈਆ ਕਰਵਾ ਦਿੱਤੀ ਗਈ ਹੈ। ਤੇ ਇਹ ਨਵੀਂ ਮੁਸ਼ਕਲ ਜਿਹੜੀ ਹੈ ਉਹ ਪਰਮਰਾਜ ਸਿੰਘ ਉਮਰਾ ਨੰਗਲ ਹੋਰਾਂ ਦੇ ਉੱਤੇ ਆ ਸਕਦੀ ਹੈ, ਜਿਹੜਾ ਰਿਕਾਰਡ ਜਿੰਨਾ SIT ਇੱਥੋਂ ਲੈ ਗਈ ਹੈ ਕੱਲ੍ਹ ਦੀ। ਜੀ ਦੇਖੋ ਕਿੰਨਾ ਕੁ ਦੱਬਿਆ ਵੀ ਜਾਂਦਾ। ਤੇ ਅੱਗੇ ਆਪਾਂ ਟਕਸਾਲੀ ਅਕਾਲੀਆਂ ਦੀ ਜੇ ਗੱਲ ਕਰੀਏ, ਵੈਸੇ ਸਾਰੀਆਂ ਪਾਰਟੀਆਂ ਦੇ ਕੋਲ ਇੱਕ ਯੂਥ ਵਿੰਗ ਹੁੰਦਾ, ਉਹਦਾ ਪ੍ਰਧਾਨ ਵੀ ਹੁੰਦਾ, ਪਰ ਇਹਨਾਂ ਨੇ ਵੀ ਇੱਕ ਬਾਦਲ ਬ੍ਰਾਂਡ ਨੂੰ ਯੂਥ ਦਾ ਪ੍ਰਧਾਨ ਬਣਾਇਆ। ਬਿਲਕੁਲ ਜੀ, ਹੁਣ ਟਕਸਾਲੀ ਵੀ ਕਹਿ ਸਕਦੇ ਆ ਵੀ ਇੱਕ ਬਾਦਲ ਉਹਨਾਂ ਕੋਲੇ ਵੀ ਹੈਗਾ, ਕਿਉਂਕਿ ਕਾਂਗਰਸ ਕਹਿੰਦੀ ਆ ਕਿ ਬਾਦਲ ਇਕੱਲੇ ਹੀ ਥੋੜੀ, ਇੱਕ ਬਾਦਲ ਸਾਡੇ ਕੋਲ ਵੀ ਹੈਗਾ, ਪ੍ਰੀਤ ਬਾਦਲ ਜਿਹੜਾ। ਤੋਂ ਹੁਣ ਜਿਹੜੇ ਟਕਸਾਲੀ ਆ ਇੱਕ ਬਾਦਲ ਉਹਨਾਂ ਨੇ ਵੀ ਲਿਆਂਦਾ ਔਰ ਇਹ ਬੱਬੀ ਬਾਦਲ ਹੈ। ਸੁਖਬੀਰ ਸਿੰਘ ਬਾਦਲ ਹੋਰਾਂ ਦਾ ਨਜ਼ਦੀਕੀ ਜਿਹੜਾ ਜੀ ਉਹ ਕਿਹਾ ਜਾਂਦਾ। ਸੋ ਐਕਚੁਅਲੀ 2 ਦਿਨ ਪਹਿਲਾਂ ਅਕਾਲੀ ਦਲ ਨੇ ਖਾਸ ਤੌਰ ਤੇ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਦਾਅਵਾ ਕੀਤਾ ਸੀਗਾ ਕਿ ਉਹ ਭਤੀਜਾ ਲੈ ਆਏ ਆ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਦਾ। ਹਾਲਾਂਕਿ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਕਿਹਾ ਕਿ ਉਹ ਮੇਰਾ ਕੋਈ ਭਤੀਜਾ ਨੀਗਾ, ਉਹ ਤਾਂ ਪਿੰਡੋਂ ਜ਼ਰੂਰ ਜਿਹੜਾ ਜੀ ਉਹ ਹੈਗਾ ਔਰ ਮੇਰੇ ਤਾਂ ਵਿਰੁੱਧ ਚੱਲਦਾ ਰਿਹਾ। ਇਹ ਕਹਿ ਲਓ ਕਿ ਉਹਨੂੰ ਮੋੜਵਾਂ ਜਵਾਬ ਹੀ ਜਿਹੜਾ ਜੀ ਉਹ ਦਿੱਤਾ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਬੱਬੀ ਬਾਦਲ ਨੂੰ ਨਾਲ ਰਲਾ ਕੇ। ਹਰਸੁਖਿੰਦਰ ਸਿੰਘ ਉਰਫ ਬੱਬੀ ਬਾਦਲ ਜਿਹੜੇ ਜੀ ਉਹਨਾਂ ਨੇ ਅਕਾਲੀ ਛੱਡਤਾ ਬਾਦਲ ਤੇ ਅਕਾਲੀ ਦਲ ਟਕਸਾਲੀ ਦੇ ਵਿੱਚ ਜਿਹੜਾ ਜੀ ਉਹ ਚਲੇ ਗਿਆ। ਟਕਸਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਬੱਬੀ ਬਾਦਲ ਦੇ ਪਾਰਟੀ ਦੇ ਵਿੱਚ ਸ਼ਾਮਲ ਹੁੰਦਿਆਂ ਨਾਲ ਦੀ ਨਾਲ ਉਹਨੂੰ ਪਾਰਟੀ ਦੇ ਯੂਥ ਵਿੰਗ ਦਾ ਪ੍ਰਧਾਨ ਜਿਹੜਾ ਜੀ ਉਹ ਬਣਾ ਦਿੱਤਾ ਤੇ ਇੱਕ ਕਿਸਮ ਦੇ ਨਾਲ ਉਹਨਾਂ ਜਿਹੜੀ ਚੁਣੌਤੀ ਖੜੀ ਕਰ ਦਿੱਤੀ ਹੈ। ਜਿਹੜਾ ਯੂਥ ਅਕਾਲੀ ਦਲ ਦਾ ਪ੍ਰਧਾਨ ਹੈ ਆਪਣੇ ਬਿਕਰਮ ਸਿੰਘ ਮਜੀਠੀਆ, ਉਹਦੇ ਵਾਸਤੇ ਜਿਹੜਾ ਜੀ ਸੋ ਘਰ ਕਾ ਭੇਤੀ ਜਿਹੜਾ ਜੀ ਉਹ ਲੰਕਾ ਢਾਏ। ਸੋ ਏਦਾਂ ਦੀ ਤੁਸੀਂ ਗੱਲ ਜਿਹੜੀ ਉਹ ਕਹਿ ਸਕਦੇ ਹੋ। ਹੁਣ ਇਹਦੇ ਤੋਂ ਜਿਹੜੇ ਜੀ ਉਹ ਬਿਆਨਬਾਜ਼ੀ ਟਕਸਾਲੀ ਜਿਹੜੇ ਉਹ ਕਰਵਾਉਣਗੇ ਔਰ ਨਾ ਸਿਰਫ ਬਿਆਨਬਾਜ਼ੀ ਕਰਾਉਣਗੇ ਬਲਕਿ ਉਹਨੂੰ ਜਿਹੜਾ ਜੀ ਉਹ ਵਰਤਣਗੇ ਬਾਦਲ ਪਰਿਵਾਰ ਦੇ ਖਿਲਾਫ। ਜਦੋਂ ਬਿਆਨ ਜਿਹੜੇ ਲੱਗਣਗੇ ਨਾਲ ਬਾਦਲ ਜਿਹੜਾ ਜੀ ਉਹ ਲੱਗੂਗਾ ਤੇ ਕਨਫਿਊਜ਼ਨ ਤਾਂ ਜਿਹੜੀ ਉਹ ਪੈਦਾ ਹੋਊਗੀ ਨਾ। ਇਹ ਜਿਹੜੇ ਜੀ ਉਹ ਬਾਦਲਾਂ ਦੀ ਵਰਤੋਂ ਕਰਨਗੇ। ਜਿਹੜਾ ਹੈਗਾ ਜੀ ਬੱਬੀ ਬਾਦਲ ਉਹਨੇ ਇਹ ਗੱਲ ਜਿਹੜੀ ਹੈ ਜੀ ਆਖੀ ਆ ਕਿ ਜਿਹੜੀਆਂ ਰਿਸ਼ਤੇਦਾਰੀਆਂ ਦੀਆਂ ਤੰਦਾਂ ਨੇ ਉਹਨੂੰ ਤੋੜਨਾ ਸੌਖਾ ਨਹੀਂ, ਉਹਨੂੰ ਫੈਸਲਾ ਲੈਣ ਦੇ ਵਿੱਚ ਲੰਮਾ ਸਮਾਂ ਜਿਹੜਾ ਜੀ ਉਹ ਲੱਗ ਗਿਆ। ਉਹਨੇ ਇਹ ਵੀ ਕਿਹਾ ਕਿ ਜਦੋਂ ਤੋਂ ਬਿਕਰਮ ਸਿੰਘ ਮਜੀਠੀਆ ਅਕਾਲੀ ਦਲ ਦੇ ਉੱਤੇ ਭਾਰੂ ਹੋਇਆ, ਬਾਦਲ ਦਲ ਦੇ ਵਿੱਚ ਕਦਰਾਂ ਕੀਮਤਾਂ ਤੇ ਰਵਾਇਤਾਂ ਦਾ ਘਾਣ ਹੋ ਰਿਹਾ। ਉਹਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਸਾਰੇ ਅਹੁਦੇ ਤਿਆਗ ਕੇ ਪਹਿਲਾਂ ਡਰੱਗ ਦੇ ਮਾਮਲੇ ਦੇ ਵਿੱਚ ਕਲੀਨ ਚਿੱਟ ਲੈਣੀ ਚਾਹੀਦੀ ਹੈ, ਬੱਬੀ ਬਾਦਲ ਨੇ ਜਿਹੜਾ ਜੀ ਉਹ ਕਿਹਾ। ਨਾਲ ਦੀ ਨਾਲ ਉਹਨੇ ਇਹ ਵੀ ਕਿਹਾ ਕਿ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਪੜਤਾਲ ਲਈ ਬਣੀ SIT ਦਾ ਬਾਈਕਾਟ ਕਰਨ ਦਾ ਫੈਸਲਾ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਸਮਝਣ ਦੀ ਅਕਾਲੀ ਦਲ ਬਾਦਲ ਨੇ ਭੁੱਲ ਜਿਹੜੀ ਹੈ ਜੀ ਉਹ ਕੀਤੀ ਹੈ। ਉਹਨੇ ਕਿਹਾ ਕਿ ਉਹ ਸੁਖਬੀਰ ਬਾਦਲ ਹੋਰਾਂ ਨੂੰ ਆਖਰੀ ਫਤਿਹ ਜਿਹੜੀ ਹੈ ਜੀ ਉਹ ਬੁਲਾ ਕੇ ਆਏ ਆ। ਨਾਲ ਦੀ ਨਾਲ ਉਹਨੇ ਇਹ ਵੀ ਗੱਲ ਜਿਹੜੀ ਦੀ ਕਹੀ ਕਿ ਜਿਹੜਾ ਬਾਦਲ ਦਲ ਹੈ ਜੀ ਉਹ ਪੂਰੀ ਤਰ੍ਹਾਂ ਗਰਕ ਚੁੱਕਾ। ਜਿਹੜੇ ਇਹ ਗੱਲ ਕਹੀ ਜੀ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ। ਔਰ ਇਹ ਵੀ ਕਿਹਾ ਕਿ ਖਡੂਰ ਸਾਹਿਬ ਦੇ ਵਿੱਚ ਕੀਤੇ ਗਏ ਇਕੱਠ ਦੇ ਵਾਸਤੇ ਲੰਗਰ ਸ੍ਰੀ ਹਰਿਮੰਦਰ ਸਾਹਿਬ ਤੋਂ ਜਿਹੜਾ ਜੀ ਉਹ ਲਿਆਂਦਾ ਗਿਆ। ਇਹ ਜਿਹੜਾ ਜੀ ਨਵੀਂ ਜਿਹੜੀ ਗੱਲ ਹੈ ਇਹ ਬ੍ਰਹਮਪੁਰਾ ਸਾਹਿਬ ਨੇ ਖੜੀ ਕੀਤੀ ਆ ਔਰ ਇਹ ਉਹੀ ਜਗ੍ਹਾ ਆ ਰੈਲੀ ਦੀ ਜਿੱਥੇ ਗੱਲ ਕਰ ਰਹੇ ਆ ਜਿੱਥੇ ਸ਼ਰਾਬ ਦੇ ਜਿਹੜੇ ਦੌਰ ਸੀ ਉਹ ਚੱਲਦੇ ਰਹੇ। ਔਰ ਇਹਦੀ ਵੀਡੀਓ ਜਿਹੜੀ ਜੀ ਉਹ ਸਾਹਮਣੇ ਆਉਣ ਤੋਂ ਬਾਅਦ ਜਿਹੜੇ ਇਨਕਾਰ ਕਰ ਰਹੀ ਹੈ ਜਗੀਰ ਕੌਰ ਹੋਣੀ ਕਿ ਅਸੀਂ ਕੋਈ ਸ਼ਰਾਬ ਨਹੀਂ ਵਰਤਾਈ,
ਜਦੋਂ ਕਿ ਇਹ ਵੀਡੀਓ ਜਿਹੜੀ ਆ ਜੀ ਉਹਨੇ ਧੁੰਮ ਪਾਈ ਪਈ ਆ ਸੋਸ਼ਲ ਮੀਡੀਆ ਦੇ ਉੱਤੇ, ਇਹ ਕਿ ਵੀਡੀਓ ਦੇ ਵਿੱਚ ਜਿਹੜੇ ਜੀ ਉਹ ਸ਼ਰਾਬ ਵਰਤਾ ਰਹੇ ਨਜ਼ਰ ਜਿਹੜੇ ਉਹ ਆ ਰਹੇ ਆ। ਦਲਜੀਤ ਸਿੰਘ ਚੀਮਾ ਹੋਰੀ ਕਹਿੰਦੇ ਕਿ ਨਹੀਂ ਉਹ ਰੈਲੀ ਸਾਡੀ ਨਹੀਂ। ਹੈਰਾਨਗੀ ਵਾਲੀ ਜਿਹੜੀ ਹੈ ਜੀ ਉਹ ਗੱਲ ਇਹ ਆ ਕਿ ਉਹ ਕਹਿੰਦੇ ਕਿ ਰੈਲੀ ਕਿਸੇ ਹੋਰ ਪਾਰਟੀ ਦੀ ਤਾਂ ਉੱਥੇ ਰੈਲੀ ਹੈ ਨਹੀਂ ਸੀ। ਹੁਣ ਉਹ ਲੋਕਾਂ ਨੂੰ ਵੀ ਮੰਨਣ ਤੋਂ ਜਿਹੜਾ ਜੀ ਉਹ ਇਨਕਾਰ ਕਰ ਰਹੇ ਆ ਕਿ ਇਹ ਲੋਕ ਜਿਹੜੇ ਆ ਉਹ ਸਾਡੇ ਆ ਜਿਹੜੇ ਸ਼ਰਾਬ ਪੀ ਰਹੇ ਆ, ਜਦੋਂ ਕਿ ਸਭ ਨੂੰ ਪਤਾ ਹੈ ਕਿ ਉੱਥੇ ਸ਼ਰੇਆਮ ਜਿਹੜੀ ਸ਼ਰਾਬ ਹੈ ਉਸ ਰੈਲੀ ਦੇ ਵਿੱਚ ਵਰਤਾਈ ਗਈ। ਬਿਲਕੁਲ ਦੀ ਸ਼ਰਮ ਦੀ ਗੱਲ ਆ ਵੀ ਰੈਲੀ ਕਿਹਦੀ ਸੀਗੀ ਤੇ ਕਿੱਥੋਂ ਉਹ ਆਏ। ਇਸੇ ਦੇ ਨਾਲ ਲੱਗਦੀ ਹੈ ਇੱਕ ਪੋਲੀਟੀਕਲ ਹੋਰ ਕਰ ਲਈਏ ਕਿ ਜਿਸ ਤਰ੍ਹਾਂ ਹਰਸਿਮਰਤ ਕੌਰ ਬਾਦਲ ਆ ਉਹ ਬਠਿੰਡੇ ਤੋਂ ਜਿੱਤਦੀ ਰਹੀ ਆ ਤੇ ਉਸੇ ਦੇ ਨਾਲ ਇਹਨਾਂ ਨੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਸੀ ਮੈਂ ਵੀ ਉੱਥੋਂ ਲੜੂੰਗਾ। ਇਹਨਾਂ ਦੀ ਕੀ ਪੋਜੀਸ਼ਨ ਆ? ਦੇਖੋ ਉਹਦੇ ਵਿੱਚ ਜਿਹੜਾ ਇੰਟਰਸਟਿੰਗਲੀ ਇਹ ਆ ਕਿ ਇੱਕ ਤਾਂ ਸੁਖਪਾਲ ਸਿੰਘ ਖਹਿਰਾ ਨੂੰ ਜਿਹੜਾ ਦੀ ਅਖੀਰ ਨੋਟਿਸ ਜਿਹੜਾ ਉਹ ਮਿਲ ਗਿਆ, ਜਿਹੜਾ ਕਿ ਪਹਿਲਾਂ ਉਹ ਲੈਣ ਤੋਂ ਇਨਕਾਰੀ ਸਨ, ਉਹਨਾਂ ਦੇ ਘਰੋਂ ਮੋੜ ਦਿੱਤਾ ਜਾਂਦਾ ਸੀਗਾ। ਇਹ ਗੱਲ ਵਿਧਾਨ ਸਭਾ ਦੇ ਔਨ ਰਿਕਾਰਡ ਵਿਧਾਨ ਸਭਾ ਦੇ ਸਪੀਕਰ ਨੇ ਆਖੀ ਸੀ ਕਿ 2-3 ਵਾਰੀ ਨੋਟਿਸ ਭੇਜ ਚੁੱਕੇ ਆ, ਨਹੀਂ ਲਿਆ। ਜਦੋਂ ਇਹ ਮਾਮਲਾ ਭੱਕ ਗਿਆ ਤੇ ਲੈਣਾ ਪੈ ਗਿਆ ਜਿਹੜਾ ਸੀਗਾ ਜੀ ਨੋਟਿਸ ਮਿਲ ਗਿਆ। ਔਰ ਹੁਣ ਅਗਲੀ ਕਾਰਵਾਈ ਜਿਹੜੀ ਹੈ ਜੀ ਉਹ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਵਿਧਾਇਕੀ ਦੇ ਉੱਤੇ ਜਿਹੜੀ ਉਹ ਹੋਈ। ਸੁਖਪਾਲ ਸਿੰਘ ਖਹਿਰਾ ਹੋਰੀ ਕਹਿੰਦੇ ਕਿ ਜੇ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਛੱਡਿਆ ਤੇ ਮੈਂ ਚੋਣ ਨਹੀਂ ਲੜੂੰਗਾ, ਕਿਉਂਕਿ ਚਰਚੇ ਇਸ ਗੱਲ ਦੇ ਨੇ ਹਰਸਿਮਰਤ ਕੌਰ ਬਾਦਲ ਹੋਰੀ ਬਠਿੰਡਾ ਛੱਡ ਰਹੇ ਆ ਔਰ ਉਹ ਫਿਰੋਜ਼ਪੁਰ ਜਿਹੜਾ ਜੀ ਉਹ ਕਿ ਜੇ ਉਹ ਫਿਰੋਜ਼ਪੁਰ ਚਲੇ ਜਾਂਦੇ ਮੈਂ ਪਿੱਛੇ ਚੋਣ ਲੜਨ ਨਹੀਂ ਜਿਹੜਾ ਜੀ ਉਹ ਜਾਣਾ, ਮੈਂ ਤਾਂ ਬਠਿੰਡੇ ਦੀ ਗੱਲ ਜਿਹੜੀ ਜੇ ਬਠਿੰਡੇ ਤੋਂ ਭੱਜ ਰਹੇ ਆ ਤੇ ਇਹ ਇੱਕ ਕਿਸਮ ਦੀ ਉਹਨਾਂ ਦੀ ਹਾਰ ਹੈ। ਪਰ ਇਹਦੇ ਪਿੱਛੇ ਟੈਕਨੀਕਲ ਜਿਹੜੇ ਜੀ ਕੁਝ ਕਾਰਨ ਹੋ ਸਕਦੇ ਆ, ਕਿਉਂਕਿ ਅਜੇ ਤੱਕ ਅੱਜ ਦੀ ਤਰੀਕ ਤੱਕ ਜਿਹੜਾ ਇਹਨਾਂ ਨੇ ਪਾਰਟੀ ਨਵੀਂ ਬਣਾਈ ਆ ਪੰਜਾਬ ਏਕਤਾ ਪਾਰਟੀ, ਉਹਦੀ ਰਜਿਸਟ੍ਰੇਸ਼ਨ ਨਹੀਂ ਜਿਹੜੀ ਜੀ ਉਹ ਹੋਈ। ਜੇ ਰਜਿਸਟ੍ਰੇਸ਼ਨ ਨਹੀਂ ਹੋਈ ਤੇ ਫਿਰ ਸ਼ਾਇਦ ਜਿਹੜਾ ਜੀ ਉਹ ਕਿਸ ਪਾਸੇ ਤੋਂ ਚੋਣ ਲੜਨਗੇ। ਜਿਹੜਾ ਇਸ਼ਤਿਹਾਰ ਪਿਛਲੇ ਦਿਨਾਂ ਦੇ ਵਿੱਚ ਚਰਚਾ ਦੇ ਵਿੱਚ ਆਇਆ ਸੀਗਾ ਜਿਹਦੇ ਵਿੱਚ ਕਿਸੇ ਹੋਰ ਦਾ ਨਾਮ ਪ੍ਰਧਾਨਗੀ ਦਾ ਦੇ ਕੇ ਇਹਨਾਂ ਨੇ ਪਾਰਟੀ ਦੀ ਰਜਿਸਟ੍ਰੇਸ਼ਨ ਜਿਹੜੀ ਕਰਵਾਈ ਸੀ, ਮਹਾਰਾਸ਼ਟਰ ਦੇ ਅਖਬਾਰ ਦੇ ਵਿੱਚ ਜਿਹੜੇ ਦਿੱਤੇ ਸੀਗੇ ਇਸ਼ਤਿਹਾਰ, ਉਹਦੇ ਮੁਤਾਬਕ 16 ਤਰੀਕ ਜਿਹੜੀ ਆ ਜੀ 16 ਮਾਰਚ ਤੱਕ ਉਹਦੇ ਉੱਤੇ ਇਤਰਾਜ਼ ਜਿਹੜੇ ਆ ਉਹ ਲਾਏ ਜਾ ਸਕਦੇ ਆ। ਅੱਜ ਅਜੇ 15 ਹੋਈ ਹੈ ਸਾਡੇ ਇੱਥੇ, ਇੱਕ ਦਿਨ ਜਿਹੜਾ ਜੀ ਉਹ ਹੋਰ ਪਿਆ। ਉਦੋਂ ਬਾਅਦ ਜਿਹੜਾ ਜੀ ਜੇ ਉਹਦੇ ਉੱਤੇ ਕੋਈ ਇਤਰਾਜ਼ ਨਹੀਂ ਆਉਂਦਾ ਤੇ ਫਿਰ ਜਿਹੜਾ ਜੀ ਇਹ ਪਾਰਟੀ ਦੀ ਰਜਿਸਟ੍ਰੇਸ਼ਨ ਹੋਊਗੀ। ਉਹਦੇ ਵਾਸਤੇ ਕਿੰਨੇ ਕੁ ਦਿਨ ਲੱਗਦੇ ਆ ਜੀ ਇਹ ਨਹੀਂ ਪਤਾ। ਔਰ ਕਿਉਂਕਿ ਇਹ ਨਵੀਂ ਪਾਰਟੀ ਆ ਇਸ ਕਰਕੇ ਇਹਨਾਂ ਨੂੰ ਸਿੰਬਲ ਰਜਿਸਟ੍ਰੇਸ਼ਨ ਦੇ ਨਾਲ ਹੀ ਨਹੀਂ ਮਿਲਣਾ, ਬਲਕਿ ਜਦੋਂ ਕਾਗਜ਼ਾਂ ਦੀ ਜਿਹੜੀ ਜਾਂਚ ਪੜਤਾਲ ਹੋਊਗੀ ਉਦੋਂ ਸਿੰਬਲ ਜਿਹੜਾ ਜੀ ਉਹ ਮਿਲੂਗਾ। ਇਹ ਆਜ਼ਾਦ ਉਮੀਦਵਾਰ ਹੋਣਗੇ, ਪਰ ਉਦੋਂ ਪਹਿਲਾਂ ਜਿਹੜੀ ਟੈਕਨੀਕਲ ਗੱਲ ਆ ਜੀ ਉਹ ਇਹ ਆ ਕਿ ਪਾਰਟੀ ਦੀ ਰਜਿਸਟ੍ਰੇਸ਼ਨ ਹੋਣੀ ਜ਼ਰੂਰੀ ਹੈ ਜੀ। ਤੇ ਅੱਗੇ ਆਪਾਂ ਜਿਸ ਤਰ੍ਹਾਂ ਅਕਾਲੀ ਦਲ ਦਾ ਕਰੀਏ, ਅਕਾਲੀ ਦਲ ਬਾਦਲ ਦਾ ਆਧਾਰ ਤੇ ਬਹੁਤ ਜ਼ਿਆਦਾ ਘਟਦਾ ਜਾ ਰਿਹਾ ਆ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਪਰ ਇਹਨਾਂ ਦੇ ਫਿਰ ਵੀ 2 ਅਕਾਲੀ ਹੱਥੋਂ ਪਾਈ। ਇਹ ਜਲੰਧਰ ਦੇ ਵਿੱਚ ਜਿਹੜਾ ਵੀ ਹੋਇਆ, ਜਲੰਧਰ ਦੇ ਵਿੱਚ ਇਹ ਤੂੰ ਮੈਂ ਤੋਂ ਗੱਲ ਗਾਂਹ ਵੱਧ ਗਈ। ਔਰ ਕਿਉਂਕਿ ਇੱਥੇ ਜਿਹੜੀ ਜੀ ਮੀਟਿੰਗ ਹੋ ਰਹੀ ਆ ਕੋਈ ਪ੍ਰਧਾਨ ਨੇ ਆਉਣਾ, ਉਹਦੇ ਕਰਕੇ ਜਿਹੜਾ ਜਲੰਧਰ ਛਾਉਣੀ ਹਲਕੇ ਦਾ ਇੰਚਾਰਜ ਹੈ ਸਰਬਜੀਤ ਸਿੰਘ ਮੱਕੜ, ਇਹ ਆਮ ਆਦਮੀ ਪਾਰਟੀ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਇਆ HS ਵਾਲੀਆ, ਇਹਨਾਂ ਦੋਨਾਂ ਦੇ ਵਿਚਾਲੇ ਜਿਹੜੀਆਂ ਜੀ ਉਹ ਝੜਪਾਂ ਹੋਈਆਂ ਨੇ। ਔਰ ਦੋਵੇਂ ਆਗੂਆਂ ਦੇ ਵਿਚਕਾਰ ਇੱਕ ਦੂਜੇ ਦੇ ਕਾਲਰ ਫੜਨ ਤੱਕ ਦੀ ਨੌਬਤ ਜਿਹੜੀ ਜੀ ਉਹ ਆ ਗਈ। ਔਰ ਇਹ ਕਿਹਾ ਜਾ ਰਿਹਾ ਹੈ ਕਿ ਬਾਟ ਕੈਸਲ ਦੇ ਵਿੱਚ ਜਿਹੜੀ 16 ਮਾਰਚ ਨੂੰ ਹੋਣ ਵਾਲੀ ਮੀਟਿੰਗ ਦਾ ਪ੍ਰਬੰਧ ਦੇਖ ਰਿਹਾ ਸੀ HS ਵਾਲੀਆ। ਇਹਦੇ ਦੌਰਾਨ ਉੱਥੇ ਜਿਹੜਾ ਸਾਬਕਾ ਵਿਧਾਇਕ ਨੇ ਸਰਬਜੀਤ ਸਿੰਘ ਮੱਕੜ, ਉਹ ਵੀ ਜਿਹੜਾ ਜੀ ਉਹ ਪਹੁੰਚ ਗਏ। ਔਰ ਉੱਥੇ HS ਵਾਲੀਆ ਨੂੰ ਵੇਖ ਕੇ ਉਹ ਤੱਤਾ ਹੋ ਗਿਆ ਜੀ। ਔਰ ਇਹ ਕਿਹਾ ਗਿਆ ਕਿ ਉਹਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਗਈ, ਪਰ ਉਹਦਾ ਪਾਰਾ ਜਿਹੜਾ ਹੇਠਾਂ ਨਹੀਂ ਆਇਆ। ਮੱਕੜ ਜਿਹੜਾ ਸੀ ਉਹ ਵਾਰ-ਵਾਰ ਵਾਲੀਆ ਨੂੰ ਇਹ ਕਹਿ ਰਿਹਾ ਸੀਗਾ ਕਿ ਉਹ ਜਲੰਧਰ ਛਾਉਣੀ ਦੇ ਵਿੱਚ ਦਾਖਲ ਨਾ ਹੋਵੇ। ਇੱਥੇ ਉਸ ਟਾਈਮ ਜਿਹੜੇ ਕਈ ਹੋਰ ਅਕਾਲੀ ਆਗੂ ਜਿਹੜੇ ਉਹ ਹਾਜ਼ਰ ਸੀਗੇ। ਗੁੱਸੇ ਦੇ ਵਿੱਚ ਆਇਆ ਜਿਹੜਾ ਇਹ ਆਗੂ ਸੀਗਾ ਜੀ, ਉਹਨੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਨੂੰ ਨਾਲ ਲੈ ਕੇ ਸੁਖਬੀਰ ਬਾਦਲ ਨੂੰ ਮਿਲਣ ਲਈ ਚੰਡੀਗੜ੍ਹ ਜਿਹੜਾ ਜੀ ਉਹ ਪਹੁੰਚ ਗਿਆ। ਔਰ ਮੱਕੜ ਦੇ ਵੱਲੋਂ ਕੀ ਜਿਹੜੀ ਹੱਡ ਬੀਤੀ ਸੀ ਉਹ ਸੁਣਾਈ। ਇਹ ਕਿਹਾ ਗਿਆ ਕਿ ਸੁਖਬੀਰ ਬਾਦਲ ਦੇ ਕੋਲੋਂ ਇਹਨੇ ਇਨਸਾਫ ਦੀ ਮੰਗ ਜਿਹੜੀ ਦੀ ਉਹ ਕੀਤੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਇਹਨਾਂ ਨੇ ਉੱਥੇ ਜਾ ਕੇ ਸਾਰੀ ਜਿਹੜੀ ਉਹ ਕਹਾਣੀ ਆ ਉਹ ਦੱਸੀ ਹੈ। ਸਰਬਜੀਤ ਸਿੰਘ ਮੱਕੜ ਹੋਰੀ ਅਜਿਹੀਆਂ ਹਰਕਤਾਂ ਦੇ ਵਾਸਤੇ ਪਹਿਲੀ ਵਾਰੀ ਚਰਚਾ ਦੇ ਵਿੱਚ ਨਹੀਂ ਆਏ ਜੀ। ਅਕਸਰ ਉਹਨਾਂ ਦਾ ਜਿਹੜਾ ਸ਼ਾਰਟ ਟੈਂਪਰ ਹੈ ਉਹ ਬਹੁਤ ਵਾਰੀ ਪਹਿਲਾਂ ਵੀ ਚਰਚਾ ਦੇ ਵਿੱਚ ਜਿਹੜਾ ਜੀ ਉਹ ਆਇਆ। ਔਰ ਤੁਹਾਨੂੰ ਯਾਦ ਹੋਣਾ ਇੱਕ ਵਾਰੀ ਜਿਹੜੇ ਉਹ ਥੱਪੜੋ ਥੱਪੜੀ ਵੀ ਕੁਝ ਜਿਹੜੇ ਜੀ ਨੇਤਾ ਹੋਏ ਸੀ, ਉਹਦੇ ਵਿੱਚ ਵੀ ਇਹਨਾਂ ਦਾ ਨਾਮ ਉਸ ਟਾਈਮ ਦੇ ਉੱਤੇ
ਜਿਹੜਾ ਉਹ ਬੋਲਦਾ ਸੀਗਾ। ਹੁਣ ਜਿਨ੍ਹਾਂ ਨੇ ਜਾ ਕੇ ਸ਼ਿਕਾਇਤ ਲਾਈ ਆ ਸੁਖ ਸਿੰਘ ਬਾਦਲ ਹੋਰਾਂ ਨੂੰ, ਉਹ ਇਹਦੇ ਉੱਤੇ ਕੀ ਕਾਰਵਾਈ ਜਿਹੜੀ ਦੀ ਉਹ ਕਰਨਗੇ? ਪਹਿਲਾਂ ਗੱਲ ਸਵਾਲ ਇਹ ਆ ਕਿ ਉਹਨਾਂ ਕੋਲੇ ਪਹਿਲਾਂ ਹੀ ਉਹਨੇ ਇੱਕ ਬੰਦੇ ਜਿਹੜੇ ਦੀ ਉਹ ਰਹਿ ਗਏ, ਨਾ ਹੁਣ ਕਿਸੇ ਨੂੰ ਕੱਢ ਸਕਦੇ ਆ ਨਾ ਕਿਸੇ ਨੂੰ ਰੱਖ ਸਕਦੇ। ਬਿਲਕੁਲ ਜੀ ਬਿਲਕੁਲ, ਗਿਣਤੀ ਦੇ ਹੀ ਆ। ਤੇ ਅੱਗੇ ਗਨਮੈਨਾਂ ਦੀ ਜੇ ਗੱਲ ਕਰੀਏ, ਉਹਨਾਂ ਦੀ ਵਾਪਸੀ ਤੇ ਨੇਤਾਵਾਂ ਦੀ ਟੌਰ ਬੜੀ ਘਟ ਗਈ ਹੈ। ਬਿਲਕੁਲ ਜੀ, ਇਹ ਸਟੇਟਸ ਸਿੰਬਲ ਜਿਹੜਾ ਜੀ ਉਹ ਵਰਤਿਆ ਜਾਂਦਾ ਗਨਮੈਨ ਜਿਹੜੇ ਜੀ ਉਹ ਲੈਣੇ, ਔਰ ਕਈ ਲਏ ਫਿਰਦੇ ਆ ਜੀ। ਨੇਤਾਵਾਂ ਨੂੰ ਤਾਂ ਇੱਕ ਵੱਖਰਾ ਜਿਹੜਾ ਨਾ ਉਹ ਰੰਗ ਚੜ੍ਹਦਾ ਜਦੋਂ ਇਹਨਾਂ ਗਨਮੈਨ ਦੇ ਨਾਲ ਉਹ ਵਿਚਰਦੇ ਆ। ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਜਾਂ ਹਾਰੇ ਹੋਏ ਜਿਹੜੇ ਲੋਕ ਨੇ, ਜਾਂ ਉਂਝੀ ਤੌਰ ਤਪੱਕੇ ਦੇ ਵਾਸਤੇ ਜਦੋਂ ਇਹਨਾਂ ਦੀ ਗੱਡੀ ਹੂਟਰ ਮਾਰਦੀ ਕਿਸੇ ਜਗ੍ਹਾ ਤੋਂ ਲੰਘਦੀ ਆ ਤੇ ਉਹ ਲੋਕਾਂ ਨੂੰ ਇਉਂ ਮਿੱਧਦੇ ਜਾਂਦੇ ਆ ਜਿਵੇਂ ਉਹ ਅਸਮਾਨ ਤੋਂ ਉਤਰੇ ਹੋਣ ਤੇ ਜਿਹੜੇ ਲੋਕ ਨੇ ਉਹ ਜਿਹੜਾ ਜੀ ਉਹ ਕੀੜੇ ਕੀੜੀਆਂ ਹੋਣ, ਭਾਵ ਕਿ ਉਹਨਾਂ ਨੂੰ ਮਿੱਧਦੇ ਆ ਉਹ। ਹੁਣ ਜਿਹੜੀ ਆਪਾਂ ਗੱਲ ਕੀਤੀ ਕਿ ਜਿਹੜੇ DGP ਨੇ ਜੀ ਪੰਜਾਬ ਪੁਲਿਸ ਦੇ, ਉਹਨਾਂ ਨੇ ਸਾਰੇ SSP ਨੂੰ ਇੱਕ ਚਿੱਠੀ ਕੱਢੀ ਸੀ। ਇਸ ਚਿੱਠੀ ਦੀ ਇੱਕ ਖਾਸੀਅਤ ਇਹ ਸੀ ਕਿ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਪਹਿਲਾਂ ਵੀ ਜਿਹੜੇ ਸੀ ਉਹਨਾਂ ਨੇ ਅਜਿਹੀਆਂ ਚਿੱਠੀਆਂ ਕੱਢੀਆਂ ਕਿ ਅਣਅਧਿਕਾਰਤ ਗਨਮੈਨ ਜਿਹੜੇ ਉਹੀ ਕਾਗਜ਼ਾਂ ਦੇ ਵਿੱਚ ਕਿਤੇ ਦਿਖਾਏ ਹੁੰਦੇ ਆ, ਦੇ ਦਿੱਤੇ ਜਾਂਦੇ ਆ, ਉਹ ਵਾਪਸ ਲੈ ਲਓ। ਉਹਨਾਂ ਨੇ ਇਹ ਕਿਹਾ ਸੀਗਾ ਕਿ ਜੇ ਵਾਪਸ ਨਾ ਲਏ ਤਾਂ ਇਹਨਾਂ ਗਨਮੈਨਾਂ ਦੀ ਤਨਖਾਹ SSP ਦੇ ਪੱਲਿਓਂ ਜਿਹੜੀ ਜੀ ਉਹ ਲਈ ਜਾਊਗੀ। ਇਹ ਵੱਡਾ ਦਬਕਾ ਸੀਗਾ ਜੀ ਜਿਹੜੇ DGP ਸਾਹਿਬ ਦਾ, ਜਿਹਦੇ ਕਰਕੇ ਇਹਦੇ ਉੱਤੇ ਤੁਰੰਤ ਕਾਰਵਾਈ ਹੋਣੀ ਜਿਹੜੀ ਉਹ ਸ਼ੁਰੂ ਹੋ ਗਈ। ਲੀਡਰਾਂ ਦੀ ਜਿਹੜੀ ਥੁੱਕ ਆ ਉਹ ਜਿਹੜੀ ਘੱਟ ਗਈ। ਇਹ ਲੁੱਕ ਜਿਹੜੀ ਇਹਨਾਂ ਲੀਡਰਾਂ ਦੀ ਆ ਜੀ ਉਹ ਵੀ ਰੁਲ ਗਈ। ਹਾਲਾਂਕਿ ਮੌਜੂਦਾ ਸਰਕਾਰ ਨੇ VIP ਕਲਚਰ ਖਤਮ ਕਰਨ ਦੀ ਗੱਲ ਆਖੀ ਸੀ, ਪਰ ਕਾਂਗਰਸੀ ਲੀਡਰਾਂ ਨੂੰ ਪੁਲਿਸ ਨੇ ਅੰਨ੍ਹੇਵਾਹ ਗਨਮੈਨ ਜਿਹੜੇ ਜੀ ਉਹ ਦਿੱਤੇ ਹੋਏ ਆ। ਬਠਿੰਡੇ ਖੇਤਰ ਦੇ ਵਿੱਚ 200 ਗਨਮੈਨ ਲੀਡਰਾਂ ਤੇ ਅਫਸਰਾਂ ਤੋਂ ਵਾਪਸ ਲਏ ਗਏ ਆ, ਜਿਨ੍ਹਾਂ ਨੇ ਆਪੋ ਆਪਣੇ ਜ਼ਿਲ੍ਹੇ ਦੀ ਪੁਲਿਸ ਲਾਈਨ ਦੇ ਵਿੱਚ ਵਾਪਸੀ ਦੀ ਹਾਜ਼ਰੀ ਜਿਹੜੀ ਆ ਜੀ ਉਹ ਲਾਤੀ ਆ। ਪੁਲਿਸ ਅਫਸਰ ਇਹਦੀ ਭਾਫ ਬਾਹਰ ਕੱਢਣ ਤੋਂ ਡਰਦੇ ਆ ਕਿਉਂਕਿ 2 ਨੰਬਰ ਦੇ ਵਿੱਚ ਦਿੱਤੇ ਗਨਮੈਨਾਂ ਦੀ ਪੋਲ ਖੁੱਲਣ ਦਾ ਡਰ ਹੈ। ਡਾਇਰੈਕਟਰ ਜਨਰਲ ਆਫ ਪੁਲਿਸ ਨੇ ਜਿਹੜਾ ਜੀ 11 ਮਾਰਚ ਨੂੰ ਇਹ ਚਿੱਠੀ ਜਿਹੜੀ ਕੱਢੀ ਸੀ ਕਿ ਅਣਅਧਿਕਾਰਤ ਗਨਮੈਨ ਜਿਹੜੇ ਆ ਜੀ ਉਹ ਵਾਪਸ ਬੁਲਾਏ ਜਾਣ, ਔਰ ਉਹਨਾਂ ਨੇ 1 ਦਿਨ ਦਾ ਸਮਾਂ ਦਿੱਤਾ ਸੀਗਾ ਤੇ 1 ਦਿਨ ਦੇ ਵਿੱਚ ਜਿਹੜੇ ਜੀ ਉਹ ਵਾਪਸ ਬੁਲਾਏ ਜਾਣ। ਹੁਣ ਜਿਹੜੇ ਜੀ ਜਦੋਂ ਇਹ ਵਾਪਸ ਬੁਲਾ ਲਏ ਆ ਤੇ SSP ਜਿਹੜੇ ਆ ਜੀ ਕਈ ਉਹ ਇਸ ਮਾਮਲੇ 'ਚ ਕਸੂਤੇ ਫਸ ਗਏ ਆ, ਜਿਨ੍ਹਾਂ ਨੇ ਮੂੰਹ ਮੁਲਾਜ਼ੇ ਪਾਲਣ ਦੇ ਵਾਸਤੇ 2 ਨੰਬਰ ਦੇ ਵਿੱਚ ਸਿਆਸੀ ਲੀਡਰਾਂ ਤੇ ਅਫਸਰਾਂ ਤੇ ਆਪਣੇ ਜਾਣਕਾਰਾਂ ਨੂੰ ਗਨਮੈਨ ਜਿਹੜੇ ਜੀ ਉਹ ਦਿੱਤੇ ਹੋਏ ਸੀਗੇ। ਪੁਲਿਸ ਅਫਸਰ ਇਸੇ ਡਰ ਦੇ ਵਿੱਚ ਸਾਰੇ ਮਾਮਲੇ ਦੇ ਉੱਤੇ ਪਰਦਾ ਜਿਹੜਾ ਜੀ ਉਹ ਪਾ ਰਹੇ ਆ। ਬਠਿੰਡਾ ਤੇ ਫਿਰੋਜ਼ਪੁਰ ਰੇਂਜ ਤੋਂ ਇਲਾਵਾ ਬਰਨਾਲਾ, ਸੰਗਰੂਰ ਤੇ ਪਟਿਆਲਾ ਜ਼ਿਲ੍ਹੇ ਤੋਂ 200 ਗਨਮੈਨ ਲੀਡਰਾਂ ਤੇ ਅਫਸਰਾਂ ਤੋਂ ਵਾਪਸ ਲੈ ਲਏ ਗਏ ਆ। ਬਠਿੰਡਾ ਜ਼ਿਲ੍ਹੇ ਦੀ ਪੁਲਿਸ ਲਾਈਨ ਦੇ ਵਿੱਚ 22 ਗਨਮੈਨਾਂ ਨੇ ਵਾਪਸੀ ਦੀ ਰਿਪੋਰਟ ਕਰਤੀ ਹੈ, ਜਿਹੜੇ ਅਫਸਰਾਂ ਤੇ ਲੀਡਰਾਂ ਦੇ ਨਾਲ ਸੀਗੇ ਜੀ। SSP ਬਠਿੰਡਾ ਦਾ ਇਹ ਕਹਿਣਾ ਜੀ ਕਿ ਕਿਸੇ ਨੂੰ ਕੋਈ ਅਣਅਧਿਕਾਰਤ ਗਨਮੈਨ ਨਹੀਂ ਦਿੱਤਾ ਹੋਇਆ, ਤੇ ਨਹੀਂ ਦਿੱਤਾ ਹੋਇਆ ਤੇ ਜਿਨ੍ਹਾਂ ਨੇ ਰਿਪੋਰਟ ਕੀਤੀ ਆ ਉਹ ਕਿਹੜੇ ਸੀਗੇ ਜੀ? ਮੁਕਤਸਰ ਡਿਸਟ੍ਰਿਕਟ ਦੇ ਵਿੱਚ ਕਈ ਗਨਮੈਨ ਵਾਪਸ ਬੁਲਾ ਲਏ ਗਏ ਆ, ਔਰ ਇਹ ਕਿਆ SSP ਸਾਰੇ ਇਹ ਕਹਿ ਰਹੇ ਆ ਜੀ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ ਅਣਅਧਿਕਾਰਤ ਗਨਮੈਨ ਜਿਹੜਾ ਜੀ ਉਹ ਨਹੀਂ ਸੀ ਦਿੱਤਾ ਹੋਇਆ। ਸਾਰੇ ਇਹ ਦੱਸ ਰਹੇ ਆ ਕਿ ਸਾਡੀ ਰਿਪੋਰਟ ਨਿਲ ਹੈ ਜੀ। ਹਰ ਜ਼ਿਲ੍ਹੇ ਦੇ ਵਿੱਚੋਂ DGP ਦੇ ਕੋਲੇ ਲਿਖਤੀ ਰਿਪੋਰਟ ਵਾਪਸ ਲਏ ਗਨਮੈਨਾਂ ਦੀ ਗਈ ਆ, ਪਰ ਜਿਹੜੇ ਪੁਲਿਸ ਅਫਸਰ ਆ ਉਹ ਸਾਰਿਆਂ ਦੇ ਉੱਤੇ ਪਰਦਾ ਜਿਹੜਾ ਜੀ ਉਹ ਪਾ ਰਹੇ ਆ। ਔਰ ਫਰੀਦਕੋਟ ਜ਼ਿਲ੍ਹੇ ਤੋਂ ਕਰੀਬ 30 ਗਨਮੈਨ ਜਿਹੜੇ ਜੀ ਉਹ ਵਾਪਸ ਲਏ ਗਏ ਆ, ਇਹਦੇ ਵਿੱਚ ਦਰਜਨ ਦੇ ਕਰੀਬ ਹੌਲਦਾਰ ਵੀ ਜਿਹੜੇ ਆ ਉਹ ਸ਼ਾਮਲ ਆ। ਫਰੀਦਕੋਟ ਜ਼ਿਲ੍ਹੇ ਦੇ ਵਿੱਚ 4 ਠੇਕੇਦਾਰਾਂ ਨੂੰ ਗਨਮੈਨ ਦਿੱਤੇ ਹੋਏ ਸੀਗੇ, ਔਰ ਉਹ ਵੀ ਜਿਹੜੇ ਆ ਵਾਪਸ ਬੁਲਾਏ ਗਏ ਆ। ਫਰੀਦਕੋਟ ਦਾ ਸਾਬਕਾ ਕਮਿਸ਼ਨਰ ਸੁਬੇਰ ਸਿੰਘ ਗੁੱਜਰ ਤੋਂ ਵੀ ਗਨਮੈਨ ਵਾਪਸ ਜਿਹੜਾ ਜੀ ਉਹ ਲਿਆ ਗਿਆ। ਸੰਦੀਪ ਬਰਾੜ ਦੇ ਨਾਲ 3 ਗਨਮੈਨ ਸੀ, ਉਹ ਵਾਪਸ ਲਏ ਗਏ ਆ। ਫਿਰੋਜ਼ਪੁਰ ਦੇ SSP ਨੇ ਗਨਮੈਨ ਜਿਹੜੇ ਜੀ ਉਹ ਤਲਬ ਕੀਤੇ ਗਏ ਹੋਏ ਸੀਗੇ ਜੀ, ਜਿਨ੍ਹਾਂ ਦੇ ਜ਼ਬਾਨੀ ਹੁਕਮਾਂ ਦੇ ਉੱਤੇ VIPs ਦੇ ਨਾਲ ਜਿਹੜੇ ਉਹ ਤਾਇਨਾਤ ਗਏ ਸੀਗੇ। ਇੱਕ ਵਾਰੀ ਜਿਹੜੇ ਜੀ ਇਹ ਵਾਪਸ ਲੈ ਲਏ ਗਏ ਆ। ਇਹ ਚੰਗੀ ਜਿਹੜੀ ਜੀ ਉਹ ਪਿਰਤ ਹੈ ਜਿਹੜੀ DGP ਸਾਹਿਬ ਨੇ ਪਾਈ ਆ। ਉਮੀਦ ਹੈ ਅੱਗੋਂ ਇਹ ਜਾਰੀ ਰਹੂ। ਬਿਲਕੁਲ ਜੀ ਬਿਲਕੁਲ, ਸਾਰੇ ਲੈਣੇ ਚਾਹੀਦੇ ਆ। ਕਿ ਇੱਕ ਕੁੜੀ ਨੂੰ ਅਗਵਾ ਹੋਣ ਤੋਂ ਬਚਾਉਣਾ ਮਹਿੰਗਾ ਪਿਆ ਆਮ ਆਦਮੀ ਪਾਰਟੀ ਦੇ ਆਗੂ ਨੂੰ। ਦੇਖੋ ਜੀ, ਇਹ ਐਕਚੁਅਲੀ ਇੱਕ ਹਾਦਸਾ ਇਸੇ ਤਰ੍ਹਾਂ ਦਾ ਯਾਦ ਹੋਣਾ ਅੰਮ੍ਰਿਤਸਰ ਦੇ ਵਿੱਚ ਵਾਪਰਿਆ ਸੀ, ਜਿੱਥੇ ਕਿ ਇੱਕ ASI ਆਪਣੀ ਧੀ ਨੂੰ ਜਿਹੜਾ ਜੀ ਉਹ ਬਚਾਉਣ ਗਿਆ ਸੀਗਾ ਤੇ ਉਹਨੂੰ ਗੋਲੀਆਂ ਮਾਰਤੀਆਂ ਸੀ ਯੂਥ ਅਕਾਲੀ ਦਲ ਦੇ ਜਿਹੜੇ ਆਗੂ ਸੀ ਉਹਨਾਂ ਨੇ। ਔਰ ਉਦੋਂ ਕਿੰਨਾ ਜਿਹੜਾ ਜੀ ਇਹ ਸਾਰਾ ਚੱਲਿਆ ਸੀ। ਉਸ ਲੜਕੀ ਦੀ ਮਦਦ ਦੇ ਵਾਸਤੇ ਭਰੇ ਬਾਜ਼ਾਰ ਦੇ ਵਿੱਚੋਂ ਕੋਈ ਸਾਹਮਣੇ ਨਹੀਂ ਸੀ ਆਇਆ ਜਿਹੜੀ ਕਿ ਆਪਣੇ ਪਿਤਾ ਨੂੰ ਗੱਡੀ ਦੇ ਵਿੱਚ ਪਾ ਕੇ ਹਸਪੀਟਲ ਲਿਜਾ ਸਕਦੀ ਸੀ। ਇਹ ਬਹੁਤ ਚਰਚਾ ਦੇ ਵਿੱਚ ਆਇਆ ਸੀਗਾ।
ਹੁਣ ਇਸੇ ਤਰ੍ਹਾਂ ਦਾ ਤਕਰੀਬਨ ਹਾਦਸਾ ਜਿਹੜਾ ਜੀ ਪੱਟੀ ਸ਼ਹਿਰ ਦੇ ਵਿੱਚ ਕੁੱਲਾ ਚੌਕ ਦੇ ਵਿੱਚ ਵਾਪਰਿਆ, ਜਿੱਥੇ ਕਾਰ ਸਵਾਰਾਂ ਨੇ ਇੱਕ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ। ਇੱਥੇ ਪਟਿਆਲੇ ਤੋਂ ਨੇ ਐਕਚੁਅਲੀ ਜਿਹੜਾ ਜੀ ਇਹ ਵਿਅਕਤੀ ਚੇਤਨ ਸਿੰਘ, ਜਿਹੜਾ ਕਿ ਡਿਸਟ੍ਰਿਕਟ ਪਟਿਆਲਾ ਦਾ ਜਿਹੜਾ ਜੀ ਆਮ ਆਦਮੀ ਪਾਰਟੀ ਦਾ ਡਿਸਟ੍ਰਿਕਟ ਦਾ ਪ੍ਰਧਾਨ ਹੈ, ਉਹ ਕਿਤੇ ਆਪਣੇ ਨਿੱਜੀ ਕੰਮਕਾਰ ਦੇ ਵਾਸਤੇ ਪੱਟੀ ਜਿਹੜਾ ਜੀ ਉਹ ਗਿਆ ਹੋਇਆ ਸੀਗਾ। ਜਦੋਂ ਉਹਨੇ ਦੇਖਿਆ ਕਿ ਕੁਝ ਜਿਹੜੇ ਮੁੰਡੇ ਨੇ ਇਹ ਲੜਕੀ ਨੂੰ ਜਬਰੀ ਜਿਹੜਾ ਦੀ ਕਾਰ ਦੇ ਵਿੱਚ ਸੁੱਟ ਰਹੇ ਆ, ਪਰ ਕਿਉਂਕਿ ਉਹ ਲੜਕੀ ਕਾਰ ਦੇ ਵਿੱਚ ਜਿਹੜਾ ਜੀ ਉਹਦਾ ਵਿਰੋਧ ਕਰ ਰਹੀ ਹੈ ਤੇ ਲੜਕਾ ਕਾਰ ਦੇ ਵਿੱਚ ਹੈ ਨਹੀਂ, ਇਸ ਕਰਕੇ ਕਾਰ ਚੱਲੀ ਨਾ। ਇਹਨਾਂ ਨੇ ਭੱਜ ਕੇ ਜਾ ਕੇ ਉਤਰ ਕੇ ਆਪਣੀ ਗੱਡੀ ਤੋਂ ਭੱਜ ਕੇ ਉਸ ਲੜਕੀ ਨੂੰ ਜਿਹੜਾ ਜੀ ਕਾਰ ਦੇ ਵਿੱਚੋਂ ਕੱਢ ਲਿਆ। ਔਰ ਜਿਹੜੇ ਮੁੰਡੇ ਸੀਗੇ ਉਹਨਾਂ ਨੇ ਇਹ ਚੇਤਨ ਸਿੰਘ ਨੂੰ ਜਿਹੜਾ ਜੀ ਇਹ ਗੱਲ ਕਹੀ ਕਿ ਇਹ ਸਾਡਾ ਨਿੱਜੀ ਮਾਮਲਾ ਹੈ, ਤੂੰ ਇਹਦੇ ਚੋਂ ਹੱਟ ਜਾ। ਤਾਂ ਉਹਨੇ ਇਹ ਕਿਹਾ ਕਿ ਮੈਂ ਇਸ ਲੜਕੀ ਨੂੰ ਇਉਂ ਅਗਵਾ ਨਹੀਂ ਹੋਣ ਦੇਵਾਂਗਾ। ਤਾਂ ਉਹਨਾਂ ਨੇ ਗੋਲੀ ਜਿਹੜੀ ਸੀ ਉਹ ਇਹਦੇ ਉੱਤੇ ਜਿਹੜਾ ਚਲਾਤੀ। 2 ਗੋਲੀਆਂ ਇਹਦੇ ਉੱਤੇ ਚਲਾਈਆਂ, ਇੱਕ ਉਹਦੀ ਜਿਹੜਾ ਜੀ ਲੱਤ ਦੇ ਵਿੱਚ ਵੱਜੀ ਆ ਗੋਲੀ, ਇੱਕ ਉਹਦੇ ਸ਼ੋਲਡਰ ਦੇ ਉੱਤੇ ਗੋਲੀ ਵੱਜੀ ਆ। ਸਖਤ ਜ਼ਖਮੀ ਹੋ ਗਿਆ ਔਰ ਉੱਥੋਂ ਜਿਹੜਾ ਸੀਗਾ ਜੀ ਬਾਅਦ ਦੇ ਵਿੱਚ ਇਹਨੂੰ ਪੱਟੀ ਦੇ ਸਿਵਲ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ। ਹਾਲਤ ਗੰਭੀਰ ਹੋਣ ਕਰਕੇ ਉਹਨੂੰ ਤਰਨਤਾਰਨ ਦੇ ਜਿਹੜਾ ਹਸਪੀਟਲ ਆ ਜੀ ਉੱਥੇ ਰੈਫਰ ਕੀਤਾ ਗਿਆ। ਇਹਦੀ ਹਾਲਤ ਜਿਹੜੀ ਹੈ ਜੀ ਚੇਤਨ ਸਿੰਘ ਜੌੜ ਮਾਜਰਾ ਹੋਰਾਂ ਦੀ ਹੁਣ ਖਤਰੇ ਤੋਂ ਬਾਹਰ ਹੈ। ਉਹ ਹੁਣ ਜਿਹੜਾ ਜੀ ਠੀਕ ਨੇ, ਹੋਸ਼ ਦੇ ਵਿੱਚ ਨੇ, ਗੱਲਬਾਤ ਜਿਹੜੀ ਆ ਉਹ ਕਰ ਰਹੇ ਆ। 5 ਜਣਿਆਂ ਦੀ ਪਛਾਣ ਹੋਈ ਆ। ਹਰੀਕੇ ਦੇ ਰਹਿਣ ਵਾਲਾ ਹੈ ਜੱਗਾ ਸਿੰਘ, ਸੰਦੀਪ ਸਿੰਘ, ਜਤਿੰਦਰ ਸਿੰਘ, ਮੰਨਾ ਸਿੰਘ ਤੇ ਗਾਂਧੀ। ਔਰ ਲੜਕੀ ਜਿਹੜੀ ਹੈ ਜੀ ਹੁਸ਼ਿਆਰਪੁਰ ਦੀ ਵਰਧਮਾਨ ਫੈਕਟਰੀ ਦੇ ਵਿੱਚ ਕੰਮ ਜਿਹੜਾ ਜੀ ਇਹ ਕਰਦੀ ਆ। ਇਸੇ ਗੱਲੋਂ ਕੋਈ ਕੁਝ ਦਿਨ ਪਹਿਲਾਂ ਇਹ ਕਿਹਾ ਗਿਆ ਕਿ ਕੋਈ ਲੜਕੀ ਦੀ ਇਹਨਾਂ ਲੜਕਿਆਂ ਦੇ ਨਾਲ ਤੂੰ ਮੈਂ ਹੋਈ ਸੀ, ਜਿਹਦੇ ਕਰਕੇ ਉਹ ਰੰਜਿਸ਼ ਦੇ ਤਹਿਤ ਇਹਨੂੰ ਅਗਵਾ ਕਰਨ ਦੇ ਵਾਸਤੇ ਆਏ ਸੀ। ਅਜੇ ਜਿਹੜੀ ਹੈ ਜੀ ਕਿਸੇ ਦੀ ਕੋਈ ਗ੍ਰਿਫਤਾਰੀ ਪੁਲਿਸ ਨੇ ਨਹੀਂ ਕੀਤੀ, ਪਰ ਇੰਨਾ ਜ਼ਰੂਰ ਹੈ ਕਿ ਇਹ ਮਾਮਲਾ ਇਸ ਵੇਲੇ ਚਰਚਾ ਦੇ ਵਿੱਚ ਜ਼ਰੂਰ ਆ ਗਿਆ। ਔਰ ਇਹਨੇ ਅਕਾਲੀ ਰਾਜ ਦੇ ਸਮੇਂ ਅੰਮ੍ਰਿਤਸਰ ਦੇ ਵਿੱਚ ਜੋ ਕੁਝ ਹੋਇਆ ਸੀਗਾ, ਹਾਲਾਂਕਿ ਉਸ ਟਾਈਮ ਤਾਂ ਹੋਰ ਬੜਾ ਕੁਝ ਹੋਇਆ ਸੀ, ਫਰੀਦਕੋਟ ਵਾਲਾ ਕਾਂਡ ਵੀ ਤੇ ਦੂਜਾ ਤੀਜਾ ਵੀ, ਉਹਦੀ ਯਾਦ ਜਿਹੜੀ ਦੀ ਇੱਕ ਵਾਰੀ ਕਰਾਤੀ ਕਿ ਲਾਅ ਐਂਡ ਆਰਡਰ ਦੀ ਸਥਿਤੀ ਕਿਹੋ ਜਿਹੀ ਹੈ। ਬਿਲਕੁਲ ਜੀ, ਹਾਲਾਤ ਬਹੁਤੇ ਜਿਹੜੇ ਆ ਬਦਲੇ ਨਹੀਂ ਲੱਗਦੇ। ਅੱਗੇ ਗੱਲ ਕਰਦੇ ਹਾਂ ਜੀ, ਬਹੁਤ ਸਾਰੇ ਨਾਂ ਆ ਜਿਹੜੇ ਕਈ ਸੜਕਾਂ ਦੇ ਬਦਲੇ ਗਏ, ਕਈ ਸ਼ਹਿਰਾਂ ਦੇ ਬਦਲੇ ਗਏ ਭਾਰਤ ਦੇ ਵਿੱਚ। ਤਾਂ ਭਾਰਤ ਪਾਕਿਸਤਾਨ ਦੀ ਤਲਖੀ ਦੇ ਕਾਰਨ ਕਈ ਪ੍ਰਸਿੱਧ ਹੋਰ ਨਾਂ ਵੀ ਬਦਲੇ ਜਾ ਰਹੇ। ਬਿਲਕੁਲ ਜੀ, ਇਹ ਤਲਖੀ ਜਿਹੜੀ ਹੈ ਜੀ ਇਹਨਾਂ ਦੋਵਾਂ ਮੁਲਕਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਨਾਮ ਹੈਗੇ ਆ ਜੀ ਜਿਹੜੇ ਭੁਲੇਖੇ ਪਾਉਂਦੇ ਆ। ਗੁਜਰਾਤ ਤੇ ਹੈਦਰਾਬਾਦ 'ਚ ਵੀ ਹੈਗੇ ਆ ਜੀ, ਪਾਕਿਸਤਾਨ 'ਚ ਵੀ ਹੈਗੇ ਆ। ਦਿੱਲੀ ਗੇਟ, ਲਾਹੌਰ ਤੇ ਲਾਹੌਰੀ ਗੇਟ ਪਟਿਆਲਾ ਦੇ ਵਿੱਚ ਹੈ ਜੀ। ਲਾਹੌਰ ਦੇ ਵਿੱਚ ਅੰਮ੍ਰਿਤਸਰੀ ਸਵੀਟ ਵੀ ਮਸ਼ਹੂਰ ਹੈ। ਕਰਾਚੀ ਹਲਵਾ ਕਈ ਜਿਹੜੇ ਜੀ ਉਹ ਭਾਰਤੀ ਉਹਨਾਂ ਨੂੰ ਪਸੰਦ ਹੈ, ਜਦੋਂ ਕਿ ਪਾਕਿਸਤਾਨੀ ਬੰਗਾਲੀ ਸਮੋਸੇ ਦੇ ਜਿਹੜੇ ਜੀ ਉਹ ਦੀਵਾਨੇ ਆ। ਵੰਡ ਤੋਂ ਬਾਅਦ ਇਸ ਤਰ੍ਹਾਂ ਦੇ ਕੁਝ ਨਾਮ ਨੇ ਜਿਹੜੇ ਦੋਵਾਂ ਮੁਲਕਾਂ ਦੀ ਯਾਦ ਵੀ ਦਿਵਾਉਂਦੇ ਤੇ ਜੋੜਦੇ ਵੀ ਸੀਗੇ ਜੀ। ਇਤਿਹਾਸਕਾਰ ਕਹਿੰਦੇ ਆ ਕਿ ਗਲੀਆਂ, ਦੁਕਾਨਾਂ, ਯਾਦਗਾਰਾਂ, ਖਾਣਾ ਪੀਣਾ ਇਹ ਸਰਹੱਦ ਦੇ ਦੋਵੇਂ ਪਾਸੇ ਇੱਕੋ ਜਿਹਾ ਲੱਗਦਾ। ਪਰ ਮੌਜੂਦਾ ਜਿਹੜੇ ਤਲਖੀ ਸ਼ੁਰੂ ਹੋਈ ਪੁਲਵਾਮਾ ਤੋਂ ਬਾਅਦ, ਇਹਨਾਂ ਨਾਵਾਂ ਦੇ ਵਿੱਚ ਜਿਹੜੇ ਵਿਰਸੇ ਦੇ ਵਿੱਚ ਨਾਮ ਮਿਲੇ ਆ, ਇਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਤਰੇੜਾਂ ਜਿਹੜੀਆਂ ਦੀ ਆਉਣੀਆਂ ਸ਼ੁਰੂ ਹੋਈਆਂ ਨੇ। ਭਾਰਤੀ ਹਵਾਈ ਸੈਨਾ ਦੇ ਵੱਲੋਂ ਜਿਹੜਾ ਟਿਕਾਣਿਆਂ ਦੇ ਜਿਹੜੇ ਪਾਕਿਸਤਾਨ ਦੇ ਟਿਕਾਣੇ ਸੀ ਉਹਨਾਂ ਉੱਤੇ ਬੰਬ ਸੁੱਟਣ ਦੀ ਗੱਲ ਜਿਹੜਾ ਜੋ ਦਾਅਵਾ ਕੀਤਾ ਗਿਆ, ਉਸ ਤੋਂ ਬਾਅਦ ਅਹਿਮਦਾਬਾਦ ਤੇ ਬੈਂਗਲੌਰ ਦੇ ਵਿੱਚ ਕਰਾਚੀ ਬੇਕਰੀ ਤੇ ਨਜ਼ਲਾ ਜਿਹੜਾ ਜੀ ਉਹ ਡਿੱਗਿਆ। ਹਜੂਮ ਦੇ ਵੱਲੋਂ ਦੋਵਾਂ ਸਟੋਰਾਂ ਦੇ ਪ੍ਰਬੰਧਕਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਬੋਰਡਾਂ ਤੋਂ ਕਰਾਚੀ ਸ਼ਬਦ ਨੂੰ ਹਟਾ ਲੈਣ। ਰਾਸ਼ਟਰਵਾਦ ਦੀ ਭਾਵਨਾ ਵਿਖਾਉਣ ਲਈ ਉਹਨਾਂ ਪੋਸਟਰਾਂ ਦੇ ਨਾਲ ਤਿਰੰਗਾ ਵੀ ਲਾਤਾ, ਜਿਹਦੇ ਵਿੱਚ ਕਿਹਾ ਗਿਆ ਕਿ ਬ੍ਰਾਂਡ ਨੂੰ 1953 ਦੇ ਵਿੱਚ ਸਿੰਧੀ ਖਾਨ ਚੰਦ ਰਮਨਾਨੀ ਦੇ ਵੱਲੋਂ ਸਥਾਪਿਤ ਕੀਤਾ ਗਿਆ ਸੀ, ਜਿਹੜਾ ਕਿ ਵੰਡ ਤੋਂ ਬਾਅਦ ਭਾਰਤ 'ਚ ਆ ਗਿਆ ਸੀਗਾ ਔਰ ਦਿਲੋਂ ਉਹ ਨਿਰਾ ਭਾਰਤੀ। ਇਹ ਜਿਹੜਾ ਜੀ ਡਰ ਦਾ ਮੰਜ਼ਰ ਆ ਜਿਹੜਾ ਪੈਦਾ ਕੀਤਾ ਜਾ ਰਿਹਾ, ਜਬਰੀ ਦੇਸ਼ ਭਗਤੀ ਇਹਨੂੰ ਠੋਸਣ ਵਾਲੀ ਜਿਹੜੀ ਜੀ ਕਹਿੰਦੇ ਆ ਵੀ ਜਾਂ ਤਾਂ ਸਾਡੇ ਤਰੀਕੇ ਨਾਲ ਚੱਲੋ, ਨਹੀਂ ਤਾਂ ਤੁਸੀਂ ਗਦਾਰ ਹੋ। ਕੌਮੀ ਰਾਜਧਾਨੀ ਸਣੇ ਕਈ ਹੋਰ ਸ਼ਹਿਰਾਂ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਜੀ ਇਹ ਮੰਜ਼ਰ ਵੇਖਣ ਨੂੰ ਮਿਲ ਰਿਹਾ। ਬਾਹਰ ਕਹਿੰਦੇ ਆ ਕਿ ਪਾਕਿਸਤਾਨ ਨਾਲ ਸੰਬੰਧਿਤ ਨਾਂ ਬਦਲਣਾ ਨਾ ਤਾਂ ਕੋਈ ਰਾਸ਼ਟਰਵਾਦ ਹੈ ਤੇ ਨਾ ਬਹਾਦਰੀ ਵਾਲੀ ਕਾਰਵਾਈ। ਕਿਤਾਬ ਹੁਣੇ ਰਿਲੀਜ਼ ਹੋਈ ਹੈ, ਦੀ ਪਾਰਟੀਸ਼ਨ ਆਫ ਇੰਡੀਆ ਦੇ ਸੰਪਾਦਕ ਅਮਿਤ ਰੰਜਨ, ਉਹ ਕਹਿੰਦਾ ਕਿ ਦੋਵੇਂ ਮੁਲਕ ਜਿਹੜੇ ਆ ਭੂਗੋਲ ਜਾਂ ਸਾਂਝੇ ਵਿਰਸੇ ਨੂੰ ਮਿਟਾ ਨਹੀਂ ਸਕਦੇ। ਔਰ ਜਿਹੜੇ ਕਲਚਰਲ ਇਤਿਹਾਸਕਾਰ ਹੈ ਸੁਹੇਲ ਹਾਸ਼ਮੀ, ਉਹ ਕਹਿੰਦਾ ਕਿ ਜਦੋਂ ਪ੍ਰਵਾਸ ਕਰਕੇ ਜਾਂਦੇ ਆ ਤੇ ਉਹਨਾਂ ਦੇ ਨਾਲ ਸਥਾਨਾਂ ਦੇ ਨਾਮ ਜਿਹੜੇ ਆ ਜੀ ਉਹ ਚਲੇ ਜਾਂਦੇ ਆ। ਇਹ ਗੱਲ ਉਹਦੀ ਬਿਲਕੁਲ ਦਰੁਸਤ ਹੈ। ਅੱਜ ਤੁਸੀਂ ਵਿਦੇਸ਼ਾਂ ਦੇ ਵਿੱਚ
ਦੇਖੋ ਜਿਹੜੇ ਲੋਕ ਬਿਜ਼ਨਸ ਦੇ ਵਿੱਚ ਆਏ ਉਹਨਾਂ ਨੇ ਆਪਣੇ ਬਿਜ਼ਨਸ ਦੇ ਨਾਮ ਜਿਹੜੇ ਆਪਣੇ ਪਿੰਡਾਂ, ਆਪਣੇ ਸ਼ਹਿਰਾਂ, ਆਪਣੇ ਏਰੀਆਜ਼ ਦੇ ਨਾਮ ਦੇ ਉੱਤੇ ਜਿਹੜਾ ਜੀ ਉਹ ਰੱਖੇ ਹੋਏ ਆ, ਤਾਂ ਕਿ ਉਹਦੇ ਵਿੱਚੋਂ ਉਹਨਾਂ ਨੂੰ ਆਪਣੀ ਉਸ ਮਿੱਟੀ ਦੀ ਖੂਹ ਜਿਹੜੀ ਜੀ ਉਹ ਆਉਂਦੀ ਰਹੇ। ਪਰ ਇੱਥੇ ਕੁਝ ਸੋ ਕਾਲਡ ਜਿਹੜੇ ਆਪਣੇ ਆਪ ਨੂੰ ਦੇਸ਼ ਭਗਤ ਜਿਹੜੇ ਉਹ ਸਮਝਦੇ ਆ ਨਾ, ਉਹਨਾਂ ਨੂੰ ਪਤਾ ਨਹੀਂ ਇਹੋ ਜਿਹੇ ਨਾਵਾਂ ਦੇ ਉੱਤੋਂ ਹੀ ਕਿਉਂ ਜਿਹੜਾ ਜੀ ਉਹ ਡਰ ਲੱਗੀ ਜਾਂਦਾ। ਤੇ ਜਾਂ ਤਾਂ ਤੁਸੀਂ ਸਾਡੇ ਤਰੀਕੇ ਦੇ ਨਾਲ ਬਦਲੋ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਸ਼ਹਿਰਾਂ ਦੇ ਨਾਮ ਜਿਹੜੇ ਜੀ ਉਹ ਬਦਲਨੇ ਗਏ। ਪਿੱਛੇ ਜੇ ਗੁੜਗਾਉਂ ਦਾ ਨਾਮ ਗੁਰੂਗ੍ਰਾਮ ਹੋਇਆ, ਔਰ ਦੁਨੀਆ ਦੇ ਵਿੱਚ ਜਿਹੜੇ ਸਭ ਤੋਂ ਪੋਲਿਊਟਡ ਸ਼ਹਿਰ ਹੈ ਉਹਦੇ ਵਿੱਚੋਂ ਇਹ ਨਵਾਂ ਗੁਰੂਗ੍ਰਾਮ ਜਿਹੜਾ ਗੁੜਗਾਉਂ ਆ ਜੀ ਉਹ ਆ ਗਿਆ। ਨਾਮ ਬਦਲ ਲੈਣ ਦੇ ਨਾਲ ਤਕਦੀਰਾਂ ਨਹੀਂ ਜਿਹੜੀਆਂ ਜੀ ਉਹ ਬਦਲ ਲੈ ਜਾਂਦੀਆਂ, ਪਰ ਇਹ ਸਿਰਫਰਿਆਂ ਨੂੰ ਜਿਹੜਾ ਜੀ ਉਹ ਕੌਣ ਸਮਝਾਵੇ। ਸੋਚ ਤੇ ਡਿਪੈਂਡ ਹੈ ਨਾ, ਸੋਚ ਛੋਟੀ ਹੈ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।